ਲੈ ਕੇ ਜਿੱਦਾਂ ਪ੍ਰਵੀਨ ਹੁਣਾਂ ਨੇ ਆਖਿਆ ਵੀ ਅੱਜ ਆਪਾਂ ਗੱਲਬਾਤ ਕਰਨੀ ਆ ਜੀ ਪ੍ਰਾਈਵੇਸੀ ਬੜਾ ਇਹ ਸ਼ਬਦ ਪਿਛਲੇ ਕੁਝ ਕੁ ਦਹਾਕਿਆਂ ਤੋਂ ਘਰੋੜ ਕੇ ਜ਼ਿਆਦਾ ਸਾਰਿਆਂ 'ਚ ਹਾਂਜੀ ਜਿਹੜਾ ਉਹ ਚੱਲਿਆ ਆ ਹੂੰ ਹੂੰ ਜਿਹਨੇ ਸਮਿਆਂ 'ਚ ਅਸੀਂ ਵੱਡੇ ਹੋਏ ਹੂੰ ਜਿਸ ਸਮੇਂ 'ਚ ਅਸੀਂ ਸਕੂਲਾਂ 'ਚ ਕਾਲਜਾਂ 'ਚ ਜਿਹੜੇ ਉਹ ਪੜ੍ਹੇ ਜੀ ਕਾਲਜਾਂ 'ਚ ਜਦੋਂ ਸੀਗੇ ਉਦੋਂ ਨਿੱਜਤਾ ਦਾ ਦੌਰ ਚੱਲਣਾ ਸ਼ੁਰੂ ਹੋਇਆ ਸੀ ਕਿ ਪਤਾ ਲੱਗਣਾ ਜਿਹੜਾ ਉਹ ਸ਼ੁਰੂ ਹੋਇਆ ਹਾਂਜੀ ਕੀ ਆ ਤੇ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਇਹ ਹੂੰ ਐਕਸਪਲੋਡ ਕਰ ਗਿਆ ਹੂੰ ਨਿੱਜਤਾ ਦਾ ਜਿਹੜਾ ਇਹ ਫੰਡਾ ਜਾਂ ਲੌਜਿਕ ਕਹਿ ਲਓ ਵੀ ਇਹ ਸਾਰੀਆਂ ਚੀਜ਼ਾਂ ਇਹ ਵੈਸਟਰਨ ਕੰਟਰੀਜ਼ 'ਚ ਬੜੇ ਚਿਰ ਤੋਂ ਹਾਂਜੀ ਸੀਗੀਆਂ ਲਿਮਿਟਿਡ ਸੀਗੀਆਂ ਪਰ ਹੂੰ ਉਹ ਇੱਥੇ ਵੀ ਜਿਹੜਾ ਐਕਸਪਲੋਡ ਹੋਇਆ ਇੱਥੇ ਵੀ ਬਹੁਤ ਫੈਲਿਆ ਹੂੰ। ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਅਸੀਂ ਇਹਨੂੰ ਇਹ ਜ਼ਿਆਦਾ ਤੇਜ਼ੀ ਨਾਲ ਗ੍ਰਹਿਣ ਕੀਤਾ ਜਿਹੜੀ ਕੋਈ ਨਵੀਂ ਚੀਜ਼ ਹੁੰਦੀ ਕਿਸੇ ਨੂੰ ਚੰਗੀ ਲੱਗਦੀ ਉਹਦੇ ਹਾਂਜੀ ਆਪਣੇ ਫਾਇਦੇ ਲਈ ਹੁੰਦੀ ਆ ਤੇ ਉਹ ਫਿਰ ਕਹਿੰਦਾ ਵੀ ਆਹ ਨਾਲ ਦੀ ਤਾਂ ਸਾਨੂੰ ਪਹਿਲਾਂ ਕਿਉਂ ਨਾ ਦੱਸਿਆ ਹੂੰ ਵੀ ਇਹ ਤਾਂ ਕੰਮ ਹੀ ਬੜਾ ਵਧੀਆ ਹੈ ਕਿਉਂਕਿ ਨਿਆਣੇ ਕਹਿੰਦੇ ਵੀ ਮਾਪਿਆਂ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖੀਏ ਜੀ ਜੀ ਨਿਆਣਿਆਂ ਨੂੰ ਹੁੰਦਾ ਵੀ ਮਾਪਿਆਂ ਤੋਂ ਪਤਾ ਨਾ ਲੱਗੇ ਵੀ ਇਹ ਕੀ ਕਰਦੇ ਆ ਕਿਉਂ ਕਰਦੇ ਆ ਕਿਵੇਂ ਕਰੀ ਜਾਂਦੇ ਆ ਹਾਂਜੀ ਤੇ ਉਹ ਫਿਰ ਉਹਨਾਂ ਨੂੰ ਉਹ ਚੀਜ਼ ਚੰਗੀ ਲੱਗੀ ਤੇ ਫਿਰ ਮੀਡੀਆ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ ਆਪਾਂ ਮਲਟੀਮੀਡੀਆ ਦੇ ਵਿੱਚ ਮੂਵੀਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਫਿਲਮਾਂ ਦੇ ਵਿੱਚ ਉਹ ਆਉਣੀਆਂ ਸ਼ੁਰੂ ਹੋ ਗਈਆਂ ਫਿਰ ਲੋਕਾਂ ਨੂੰ ਹੋਰ ਪਤਾ ਲੱਗਣ ਲੱਗ ਗਿਆ ਜਿਹੜੇ ਨਿਆਣੇ ਪੜ੍ਹਦੇ ਲਿਖਦੇ ਆ ਸਕੂਲਾਂ ਕਾਲਜਾਂ 'ਚ ਜਾਂਦੇ ਆ ਹਾਂਜੀ ਉੱਥੇ ਇੱਕ ਦੂਜੇ ਤੋਂ ਜ਼ਿਆਦਾ ਗ੍ਰਹਿਣ ਕਰ ਗ੍ਰਹਿਣ ਲਿਆ ਵੀ ਉਹਨਾਂ ਨੇ ਕਿਹਾ ਵੀ ਯਾਰ ਅੱਛਾ ਤੇ ਤੂੰ ਵੀ ਓਲਾ ਰੱਖਣਾ ਮੈਂ ਵੀ ਓਲਾ ਰੱਖਣਾ ਆਪਾਂ ਦੋਨਾਂ ਨੇ ਤੇ ਫਿਰ ਇੱਕ ਸ਼ਬਦ ਰੱਖ ਲਈਏ ਪ੍ਰਾਈਵੇਸੀ ਵਾਲਾ ਪ੍ਰਾਈਵੇਸੀ ਤੇ ਫਿਰ ਉਹ ਪ੍ਰਾਈਵੇਸੀ ਦੀ ਆੜ ਦੇ ਵਿੱਚ ਓਲੇ ਦੇ ਵਿੱਚ ਕਈ ਕੁਛ ਹੂੰ ਜਿਹੜਾ ਗਲਤ ਵੀ ਹੋ ਜਾਂਦਾ ਰਿਹਾ ਹੁੰਦਾ ਆ ਅਜੇ ਵੀ ਹੋਈ ਜਾ ਰਿਹਾ ਹੈ ਸੋ ਅੱਜ ਨਿੱਜਤਾ ਨੂੰ ਲੈ ਕੇ ਪ੍ਰਾਈਵੇਸੀ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਸਰੋਤਿਓ ਤੇ ਦਰਸ਼ਕੋ ਕਰਨੀ ਆ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਜ਼ਰੂਰ ਰੱਖਿਓ ਤੁਸੀਂ ਨਿੱਜਤਾ ਕੀ ਮੰਨਦੇ ਵੀ ਕੀ ਹੈ ਨਿੱਜਤਾ ਕਿੱਥੇ ਤੱਕ ਇਸ ਦੀ ਸੀਮਾ ਆ ਸਹੀ ਹੈ ਵੀ ਕਿੱਥੇ ਤੱਕ ਇਸ ਦੀ ਸੀਮਾ ਆ ਹੂੰ ਵੀ ਚਲੋ ਇਹ ਤਾਂ ਹੈ ਇਹ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਿੱਜਤਾ ਬਿਲਕੁਲ ਨਾ ਹੋਵੇ ਹੂੰ ਪ੍ਰਾਈਵੇਸੀ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਬਿਲਕੁਲ ਚਾਹੀਦੀ ਆ ਹਾਂਜੀ ਉਹ ਹੁੰਦੀ ਆ ਤੇ ਕਿੱਥੇ ਕੁ ਤੱਕ ਉਹ ਲੈਣ ਆ ਉਹ ਜਿਹਨੂੰ ਆਪਾਂ ਲਕਸ਼ਮਣ ਰੇਖਾ ਜੇ ਆਪਾਂ ਕਹਿ ਲਈਏ ਹਾਂਜੀ ਤੇ ਉਹ ਕੀ ਆ ਤੁਹਾਡੇ ਹੂੰ ਹਿਸਾਬ ਦੇ ਨਾਲ ਤੇ ਅੱਜ ਕੱਲ ਜੋ ਕੁਛ ਨਿੱਜਤਾ ਦੇ ਨਾਮ ਦੇ ਉੱਤੇ ਹੋ ਰਿਹਾ ਆ ਉਹ ਕਿੱਥੇ ਤੱਕ ਸਹੀ ਆ ਜੀ ਜਾਂ ਇਹ ਇਸ ਦਾ ਦਾਇਰਾ ਕਿੱਦਾਂ ਜਿਹੜਾ ਆ ਉਹ ਵਧੇ ਘਟੇ ਕੀ ਹੋਵੇ ਆਪਣੇ ਹੋਵੇ। ਜ਼ਰੂਰ ਰਾਏ ਤੁਸੀਂ ਜੀ ਦੇ ਬਿਲਕੁਲ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 ਕਾਲ ਕਰਕੇ ਤੁਸੀਂ ਦੱਸ ਸਕਦੇ ਆ ਵੀ ਤੁਸੀਂ ਜਦੋਂ ਟੀਨੇਜਰ ਸ਼ਬਦ ਯੂਜ਼ ਕਰਦੇ ਆ ਹਾਂਜੀ। ਹਾਂ ਜਦੋਂ ਜੀ ਦੇਖੋ ਸਿੰਪਲ ਹੀ ਆ ਹਾਂਜੀ ਜਦੋਂ 12 ਤੋਂ ਬਾਅਦ 13 14 ਜਿੱਥੇ ਹਾਂਜੀ। ਟੀਨ ਆ ਗਿਆ ਉਹ ਟੀਨੇਜਰ ਠੀਕ ਆ ਸੋ ਹਾਂ। ਜਦੋਂ ਉਹ ਵਾਲਾ ਦਾਇਰਾ ਆ ਉਹ ਬੰਦਾ ਜਵਾਨੀ ਚ ਜਿਹਨੂੰ ਕਹਿੰਦੇ ਆ ਨਾ ਪੈਰ ਧਰ ਧਰਾਵਾ ਰਿਹਾ ਹੋ ਹੁੰਦਾ ਗਿਆ, ਹਾਂ ਵੀ ਚਲੋ। ਉਹ ਜਿਹੜੀ ਅਲੜ ਉਮਰ ਜਿਹੜੀ ਹਾਂਜੀ ਇਹਨੂੰ ਆਪਾਂ ਸਰਲੀ ਰੱਖਦੇ ਆ ਹਾਂ ਪੈਰ ਧਰਾਵੇ ਵਾਲੀ ਜਿਹੜੀ ਜਵਾਨੀ ਚ ਪੈਰ ਧਰਾਵੇ ਵਾਲੀ ਉਮਰ ਹੈ ਹੂੰ ਅਸਲ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਇੱਕ ਬੜੀ ਸੋਹਣੀ ਬਹਿਸ ਹੈ ਮੈਂ ਕਹਿੰਦਾ ਕਿ ਇਹਦੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਹੂੰ ਹੱਕਾਂ ਤੇ ਫਰਜ਼ਾਂ ਦੇ ਵਿੱਚ ਫਰਕ ਕਿੰਨਾ ਕੁ ਹੈ। ਹੂੰ ਅਧਿਕਾਰ ਚਾਹੀਦੇ ਰਾਈਟਸ ਚਾਹੀਦੇ ਸਾਨੂੰ ਹੂੰ ਆਪਾਂ ਵੀ ਇਸ ਉਮਰ ਦੇ ਵਿੱਚੋਂ ਲੰਘ ਰਹੇ ਆ ਤੇ ਪਰ ਡਿਊਟੀਆਂ ਕੀ ਨੇ ਫਰਜ਼ ਕੀ ਨੇ ਇਹ ਸਾਨੂੰ ਪਾੜਾ ਥੋੜਾ ਜਿਹਾ ਵੇਖਣਾ ਪੈਣਾ ਕਿਉਂਕਿ ਇਹ ਆਪਾਂ ਕਹਿ ਤਾਂ ਦਿੰਨੇ ਕਿ ਯਾਰ ਵੈਸਟਰਨ ਦੇ ਵਿੱਚ ਆ ਗਿਆ ਜਾਂ ਫਲਾਂ ਸੱਭਿਆਚਾਰ ਚ ਸਾਡੇ ਚ ਆ ਚੀਜ਼ ਆ ਗਈ ਪਰ ਅਸੀਂ ਇੱਥੇ ਆਏ ਪਹਿਲਾਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਿਆ ਪਰਖਿਆ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਜ਼ੁਬਾਨ ਤੇ ਸਾਡੇ ਕਾਰ ਵਿਹਾਰ ਤੇ ਇਹਨਾਂ ਚੀਜ਼ਾਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਅੱਜ ਪਹਿਲਾਂ ਸਾਡੇ ਉੱਥੇ ਜਿਹੜੇ ਸਮੇਂ ਸੀਗੇ ਉੱਥੇ ਗਰਮੀਆਂ ਦੇ ਵਿੱਚ ਵਿਹੜਾ ਕੱਚੇ ਹੁੰਦੇ ਸੀ ਵਿਹੜੇ ਤੇ ਆਪਾਂ ਪੱਖੇ ਲਾ ਕੇ ਇੱਕ ਪੱਖੇ 'ਚ 8-8 9 ਮੰਜੇ ਡਹਿੰਦੇ ਰਹੇ ਹੂੰ ਤੇ ਪਰ ਹੁਣ ਵੀ ਉੱਥੇ ਕੋਠੀਆਂ ਬਣ ਰਹੀਆਂ ਨੇ ਜਿਹਨੂੰ ਕਹਿੰਦੇ ਨੇ ਇੱਕ ਜਿਵੇਂ ਅਲੱਗ ਕਮਰਾ ਬਣ ਗਿਆ ਕਿਸੇ ਦਾ ਤੇ ਉਹਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਪੰਜਾਬੀ ਦੇ ਵਿੱਚ ਵੀ ਕਿਵੇਂ ਕਵਾਂ ਵੀ ਹਰੇਕ ਜੀ ਨੂੰ ਅਲੱਗ ਕਮਰਾ ਤੇ ਉਹਦਾ ਅਲੱਗ ਇੱਕ ਬੈਡਰੂਮ ਕਹਿ ਲਓ ਤੇ ਉਹ ਹੈ ਤੇ ਉਹ ਸਗੋਂ ਜਿਹੜਾ ਵਿਚਾਲੇ ਦਾਇਰਾ ਹੈ ਜਿਹਨੂੰ ਆਪਾਂ ਵਿਹੜਾ ਕਹਿੰਦੇ ਸੀ ਉਹਨੇ ਨਾਂ ਲੈ ਲਿਆ ਲੌਬੀ ਦਾ ਛੱਤੀ ਹੋਈ ਲੌਬੀ ਲਿਵਿੰਗ ਏਰੀਆ ਹਾਂ ਲਿਵਿੰਗ ਏਰੀਆ ਕਹਿ ਦਿੰਦੇ ਆਪਾਂ ਉਹਨੂੰ ਤੇ ਉਹ ਹੁਣ ਚੀਜ਼ਾਂ ਉੱਥੇ ਵੀ ਮਨਫੀ ਹੋ ਰਹੀਆਂ ਨੇ ਸਮਾਜ ਦੇ ਵਿੱਚੋਂ ਪਰ ਇਹਦਾ ਚਲੋ ਇਹਦੇ ਤੇ ਚਰਚਾ ਆਪਾਂ ਕਰਦੇ ਚੱਲਾਂਗੇ ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੈ ਬਹੁਤੀ ਵਾਰ ਸਾਨੂੰ ਜਿਹੜੇ ਸਾਡੇ ਬੱਚੇ ਪੜ੍ਹ ਰਹੇ ਹੁੰਦੇ ਆ ਜਾਂ ਦੂਜੀਆਂ ਸੁਸਾਇਟੀ ਅਲੱਗ-ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿੱਚ ਵਿਚਰ ਰਹੇ ਹੁੰਦੇ ਆ ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਲੱਗਦਾ ਉਹਨਾਂ ਦੇ ਬਹੁਤ ਸਾਰੇ ਜਿਹੜੇ ਰਾਜ਼ ਕਹਿ ਲਓ ਜਾਂ ਉਹਨਾਂ ਦੇ ਬਹੁਤ ਸਾਰੇ ਮਾਨਸਿਕ ਜਿਹੇ ਦਬਾਅ ਹੁੰਦੇ ਆ ਜਿਹੜੇ ਸ਼ੇਅਰ ਹੀ ਨਹੀਂ ਕਰਦੇ ਕਿਸੇ ਨਾਲ ਹੁਣ ਲਵਲੀ ਯੂਨੀਵਰਸਿਟੀ ਦੇ ਵਿੱਚ ਇੱਕ ਸੁਸਾਈਡ ਹੋਇਆ ਵਿਦਿਆਰਥੀ ਨੇ ਕੀਤਾ ਠੀਕ ਹੈ ਉਹਦੇ ਪੇਰੈਂਟਸ ਦਾ ਸਭ ਤੋਂ ਪਹਿਲਾਂ ਇਹੀ ਰਿਐਕਟ ਸੀਗਾ ਉਹ ਕਹਿੰਦੇ ਸਾਡੇ ਨਾਲ ਜਦੋਂ ਗੱਲ ਹੋਈ ਅਸੀਂ ਦੀ ਗੱਲਬਾਤ ਦੇ ਵਿੱਚੋਂ ਭਾਂਪ ਹੀ ਨਹੀਂ ਸਕੇ ਮਤਲਬ ਮਾਪਿਆਂ ਨਾਲ ਗੱਲਬਾਤ ਦੀ ਸ਼ੇਅਰਿੰਗ ਹੈ ਨਹੀਂ ਸੀ
ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਨੇ ਵੀਡੀਓ ਦਾ ਰੌਲਾ ਪਿਆ, ਆਪਾਂ ਸਾਰਿਆਂ ਨੇ ਦੇਖਿਆ ਔਰ ਅਸੀਂ ਉੱਥੇ ਸ਼ਰਮਸਾਰ ਹੋਏ ਹਾਂ, ਸਾਡਾ ਸਮਾਜ ਵੀ ਸ਼ਰਮਸਾਰ ਹੋਇਆ ਕੀ ਕੀਤਾ ਉਸ ਕਿ ਕੁੜੀ ਕੁੜੀ ਨੇ ਕੁੜੀ ਨਾਲ ਕੀਤਾ। ਔਰ ਕੀਤਾ ਕੀ ਹਾਂਜੀ, ਕੀਤਾ ਔਰਤ ਵੈਸੇ ਆਪਾਂ ਔਰਤ ਦੇ ਮਾਮਲੇ 'ਚ ਕਹਿ ਦਿੰਦੇ ਹਾਂ ਕਿ ਔਰਤ ਨੂੰ ਕਈ ਵਾਰੀ ਪ੍ਰਤਾੜਿਤ ਕੀਤਾ ਜਾਂਦਾ, ਔਰਤ ਨੂੰ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਕੰਮ-ਕਾਜ ਵੇਲੇ, ਸਟੱਡੀ ਵੇਲੇ ਲੰਘਣਾ ਪੈਂਦਾ ਹੈ, ਪਰ ਉਸ 'ਤੇ ਇੱਕ ਔਰਤ ਸੀਗੀ। ਤਾਂ ਉੱਥੇ ਜਦੋਂ ਆਪਾਂ ਉਹੋ ਜਿਹੀਆਂ ਗੱਲਾਂ ਨੂੰ ਦੇਖਦੇ ਹਾਂ ਤਾਂ ਉਦੋਂ ਪਤਾ ਲੱਗਦਾ ਕਿ ਯਾਰ ਗੱਲਾਂ ਬਾਤਾਂ ਨੂੰ ਮਾਪਿਆਂ ਨਾਲ, ਭੈਣ-ਭਰਾਵਾਂ ਨਾਲ ਸ਼ੇਅਰ ਕਰਨਾ ਕਿੰਨਾ ਜ਼ਰੂਰੀ ਹੈ। ਜੀ ਤੁਸੀਂ ਕਈ ਵਾਰੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੁੰਦੇ ਕਿ ਤੁਹਾਡਾ ਬੱਚਾ ਕਿਸ ਮਾਹੌਲ ਦੇ ਵਿੱਚੋਂ ਲੰਘ ਰਿਹਾ, ਉਹਦੇ ਮਨ ਤੇ ਕੀ ਗੁਜ਼ਰ ਰਿਹਾ। ਬਹੁਤ ਸਾਰੀਆਂ ਆਪਾਂ ਦੇਖਿਆ ਕਿ ਕਈ ਵਾਰੀ ਚੰਗੇ ਖਿਡਾਰੀ ਮੈਨੂੰ ਮੈਂ ਨਿੱਜੀ ਤੌਰ ਤੇ ਵੀ ਬੜਾ ਆਦਰਸ਼ ਨਾਗਰਿਕ ਮੰਨਦਾ, ਕਿਉਂਕਿ ਉਹ ਡਿਸਪਲਿਨ ਦੇ ਵਿੱਚ ਰਹਿੰਦਾ ਵਾ। ਉਹਨੇ ਘਾਲਣਾ ਘਾਲੀ ਹੁੰਦੀ ਹੈ, ਮੁਕਾਮ ਤੇ ਪਹੁੰਚਣਾ ਸੌਖਾ ਨਹੀਂ ਹੈ। ਉਹ ਖਿਡਾਰੀ ਵੀ ਮੰਨਦਾ ਕਿ ਯਾਰ ਫਲਾਂ ਟਾਈਮ ਫਲਾਂ ਕੋਚ ਨੇ ਸਾਡੇ ਨਾਲ ਇਸ ਤਰੀਕੇ ਨਾਲ ਵਿਹਾਰ ਕੀਤਾ ਸੀ, ਜੀ ਉਹਨੇ ਸਾਡੀ ਮਾਨਸਿਕਤਾ ਤੇ ਬੜਾ ਵੱਡਾ ਅਸਰ ਪਾਇਆ। ਕੁੜੇ ਮੀ ਟੂ ਚੱਲਿਆ ਸੀ ਨਾ, ਮੀ ਟੂ ਤੁਸੀਂ ਸਾਰਿਆਂ ਨੇ ਆਪਾਂ ਦੇਖਿਆ। ਮੀ ਟੂ ਦੇ ਵਿੱਚ ਕਿੱਡੀਆਂ ਵੱਡੀਆਂ ਹਸਤੀਆਂ ਨੇ ਜਿਹੜੇ ਕਿ ਮਾਨਸਿਕ ਤੌਰ ਤੇ ਬੜੇ ਸਮਰਥ ਲੋਕ ਆ। ਉਹਨਾਂ ਨੇ ਦੱਸਿਆ ਕਿ ਸਾਨੂੰ ਯਾਰ ਫਲਾਂ ਉਮਰ ਦੇ ਵਿੱਚ ਫਲਾਂ ਬੰਦੇ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਕੀਤਾ। ਸੋ ਠੀਕ ਆ, ਨਿੱਜਤਾ, ਪ੍ਰਾਈਵੇਸੀ ਇੱਕ ਅਲੱਗ ਚੀਜ਼ ਹੈ, ਇੱਕ ਦਾਇਰੇ ਤੱਕ ਠੀਕ ਆ, ਹੋ ਸਕਦੀ ਹੈ, ਵਧੀਆ ਗੱਲ ਆ ਕਿ ਹਰ ਬੰਦਾ ਹਰ ਚੀਜ਼ ਸ਼ੇਅਰ ਨਹੀਂ ਕਰ ਸਕਦਾ ਤੁਹਾਡੇ ਨਾਲ, ਇਹ ਸਾਨੂੰ ਮੰਨ ਕੇ ਚੱਲਣਾ ਪੈਣਾ। ਪਰ ਕੀ ਇੰਨੀ ਹੈ ਕਿ ਮਨੁੱਖ ਇਕੱਲਾ ਹੀ ਹੋ ਜਾਵੇ? ਜੀ ਪ੍ਰਵੀਨ, ਪ੍ਰਾਈਵੇਸੀ ਦੀ ਜੇ ਅਧਿਕਾਰ ਤੇ ਡੈਫੀਨੇਸ਼ਨ ਦੇਖਣੀ ਹੋਵੇ ਨਾ, ਹਾਂਜੀ ਜਿਹੜੀ ਡਿਕਸ਼ਨਰੀ ਉਹ ਕਹਿੰਦੀ ਆ ਵੀ ਇਹ ਉਹ ਸਟੇਟ ਜਦੋਂ ਤੁਸੀਂ ਕਿਸੇ ਦੀ ਕੰਪਨੀ 'ਚ ਨਹੀਂ ਆ ਜੀ ਜਾਂ ਤੁਹਾਨੂੰ ਕੋਈ ਆਬਜ਼ਰਵ ਨਹੀਂ ਕਰ ਰਿਹਾ, ਜੀ ਤੁਸੀਂ ਆਪ ਤੇ ਆਪਣੇ ਖਿਆਲਾਂ ਦੇ ਨਾਲ ਆ, ਤੁਸੀਂ ਤੇ ਕੁਝ ਵੀ ਜਿਹੜਾ ਉਹ ਕਰ ਰਹੇ ਆ ਹਾਂਜੀ ਇੱਕ ਪ੍ਰਾਈਵੇਟ ਨਿੱਜੀ ਜਿਹੜੀ ਆ ਸੈਟਿੰਗ ਦੇ ਵਿੱਚ, ਠੀਕ ਹੈ ਉਹ ਪ੍ਰਾਈਵੇਸੀ ਆ। ਇੱਕ ਇੰਡੀਵਿਜੂਅਲ ਪ੍ਰਾਈਵੇਸੀ ਹੁੰਦੀ ਆ, ਹਾਂਜੀ ਪ੍ਰਾਈਵੇਸੀਆਂ ਵੀ ਬਹੁਤ ਤਰ੍ਹਾਂ ਦੀਆਂ। ਹੂੰ ਇੱਕ ਫੈਮਿਲੀ ਦੀ ਵੀ ਪ੍ਰਾਈਵੇਸੀ ਹੁੰਦੀ ਹੈਗੀ ਆ, ਹੈ ਬਿਲਕੁਲ ਠੀਕ ਹੈ ਨਾ, ਵੀ ਜੀ ਉਹ ਸੋ ਡਿਜੀਟਲ ਪ੍ਰਾਈਵੇਸੀ ਹੁੰਦੀ ਆ ਅੱਜ ਕੱਲ੍ਹ, ਹੂੰ ਕਮਿਊਨੀਕੇਸ਼ਨ ਦੀ ਜਿਹੜੀ ਪ੍ਰਾਈਵੇਸੀ ਆ, ਪ੍ਰਾਈਵੇਸੀ ਸੋ ਇਨਫੋਰਮੇਸ਼ਨ ਦੀ ਪ੍ਰਾਈਵੇਸੀਆਂ ਨੇ ਕਾਫੀ ਸ਼ਾਖਾਵਾਂ ਜਿਹੜੀਆਂ ਕਹਿ ਸਕਦੇ ਆ ਵੀ ਉਸ ਦੀਆਂ ਅੱਗੇ ਤੋਂ ਅੱਗੇ ਜਿਹੜੀ ਇਸ ਦੇ ਵਿੱਚ ਬਣਤਰ ਜਿਹੜੀ ਉਸ ਦੇ ਵਿੱਚ ਆਈਆਂ ਨੇ। ਜੀ ਪ੍ਰਾਈਵੇਸੀ ਜ਼ਰੂਰੀ ਵੀ ਆ, ਹਾਂਜੀ ਤੁਸੀਂ ਕੁਛ ਹੂੰ ਕਰ ਰਹੇ ਆ, ਕੁਛ ਬਿਲਕੁਲ ਸਹੀ, ਆਪਣੇ ਬਿਲਕੁਲ। ਖਿਆਲਾਂ ਦੇ ਨਾਲ ਆ, ਹਰ ਗੱਲ ਨਹੀਂ ਸ਼ੇਅਰ ਹਰ ਗੱਲ ਨਹੀਂ ਸ਼ੇਅਰ ਹੁੰਦੀ, ਪਰ ਇੱਥੇ ਉਹੀ ਆ ਵੀ ਉਹ ਲਾਈਨ ਕਿੱਥੇ ਆ, ਵੀ ਕਿਹੜੀਆਂ ਚੀਜ਼ਾਂ ਸ਼ੇਅਰ ਕਰ ਸਕਦੇ ਆ, ਕਿਹੜੀਆਂ ਨਹੀਂ ਹੁੰਦੀਆਂ। ਹੁਣ ਰੀਸੈਂਟਲੀ ਪ੍ਰਵੀਨ, ਅਮਰੀਕਾ ਦੇ ਵਿੱਚ ਕੀ ਹੋਇਆ ਆ, ਇੱਥੋਂ ਦੇ ਜਿਹੜੇ ਡਾਕਟਰਸ ਆ ਉਹ ਰਿਕਮੈਂਡ ਕਰ ਰਹੇ ਆ ਵੀ ਜਿਹੜੇ ਅਡਲਟ ਨੇ, ਜੀ ਬਾਲਗ ਲੋਕ ਨੇ, ਉਹਨਾਂ ਦੇ ਵਿੱਚ ਐਂਜ਼ਾਈਟੀ ਉਸ ਦੇ ਟੈਸਟ ਕੀਤਾ ਜਾਵੇ ਵੀ ਹਰ ਇੱਕ ਦਾ ਹੋਣਾ ਚਾਹੀਦਾ, ਵੀ ਕਿਉਂਕਿ ਸਟ੍ਰੈਸ ਇੰਨੀ ਕੁ ਜ਼ਿਆਦਾ ਲੋਕਾਂ ਦੇ ਜਿਹੜੇ ਉਹ ਵਧੇ ਹੋਏ ਆ, ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ। ਤੇ ਉਹ ਸਟ੍ਰੈਸਿਸ ਜਿਹੜੇ ਆ ਨਾ, ਕਈ ਤਰ੍ਹਾਂ ਦੇ ਜਿਹੜੇ ਸਟ੍ਰੈਸ ਆ, ਇੱਕ ਤਾਂ ਬੰਦੇ ਨੂੰ ਅਲੱਗ ਥਲੱਗ ਜਿਹੇ ਜਿਹੜੇ ਕਰ ਦਿੰਦੇ ਆ, ਹਾਂਜੀ ਜਾਂ ਕਈ ਤਾਂ ਧੱਕੇ ਨਾਲ ਪ੍ਰਾਈਵੇਟ ਹੋ ਜਾਂਦੇ ਆ, ਉਹਨਾਂ ਨੂੰ ਪ੍ਰਾਈਵੇਸੀ ਆ ਹੀ ਜਾਂਦੀ ਹੈ, ਕੋਈ ਡਿਪਰੈਸ਼ਨ ਦਾ ਸ਼ਿਕਾਰ, ਕੋਈ ਇਹ ਉਹ ਫਿਰ ਬੰਦਾ ਇਕੱਲਾ ਉਹ ਹੋ ਜਾਂਦਾ। ਕਈਆਂ ਨੇ ਹੁੰਦਾ ਵੀ ਕੁਝ ਅਜਿਹਾ ਕਰਨਾ ਆ, ਉਹ ਅਸੀਂ ਪ੍ਰਾਈਵੇਸੀ ਦੀ ਆੜ 'ਚ ਕਰਨਾ। ਇਹ ਪ੍ਰਾਈਵੇਸੀ ਦਾ ਜਿਹੜਾ ਓਲਾ ਆ ਨਾ, ਉਹ ਇੱਕ ਜਿਹੜੀ ਇੱਕ ਫਿਕਰਮੰਦੀ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਬਣ ਜਾਂਦੀ ਹੈ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਚੀਜ਼ ਪ੍ਰਾਈਵੇਟ ਹੀ ਜਿਹੜੀ ਉਹ ਹੈਗੀ ਆ, ਪਰ ਪ੍ਰਾਈਵੇਸੀ ਦੀ ਆੜ ਦੇ ਵਿੱਚ ਤੁਸੀਂ ਕੁਛ ਪੁੱਠਾ ਕੰਮ ਕਰਨ ਬਾਰੇ ਜਿਹੜਾ ਸੋਚ ਰਹੇ ਆ, ਜਾਂ ਤੁਹਾਨੂੰ ਲੱਗਦਾ ਹੈ ਵੀ ਇਸ ਦੇ ਵਿੱਚ ਸਾਨੂੰ ਕੋਈ ਝਿੜਕੂਗਾ ਜਾਂ ਰੋਕੂਗਾ ਉਹ ਕਰਨ ਤੋਂ ਵੀ ਇਹ ਚੀਜ਼ ਨਾ ਕਰੋ, ਵੀ ਇਹ ਗਲਤ ਆ, ਉਦੋਂ ਫਿਰ ਪ੍ਰਾਈਵੇਸੀ ਦਾ ਜਿਹੜੀ ਉਹ ਛਤਰੀ ਦਾ ਵਰਤਣਾ, ਉਹ ਸ਼ੈਲਟਰ ਜਿਹੜਾ ਕਰਨਾ ਆ, ਆਈ ਥਿੰਕ ਉੱਥੇ ਪ੍ਰਾਈਵੇਸੀ ਦਾ ਗਲਤ ਇਸਤੇਮਾਲ ਜਿਹੜਾ ਆ ਉਹ ਹੋਣ ਲੱਗ ਜਾਂਦਾ ਆ। ਹੁਣ ਨਿਆਣਿਆਂ ਦੇ ਇੱਥੇ ਰਿਵਾਜ ਆ, ਵੈਸਟਰਨ ਕਲਚਰ ਦਾ ਇਹ ਰਿਵਾਜ ਆ, ਨਿਆਣਿਆਂ ਦਾ ਦਰਵਾਜ਼ਾ ਉਦਾਂ ਭਾਵੇਂ ਅੰਦਰੋਂ ਲੌਕ ਨਹੀਂ ਹੁੰਦਾ, ਖੁੱਲਾ ਰਹਿੰਦਾ ਆ, ਪਰ ਉਹ ਕਹਿੰਦੇ ਵੀ ਜਦੋਂ ਮਾਪੇ ਆਉਣ, ਖੜਕਾ ਕੇ ਆਉਣ, ਪੁੱਛ ਕੇ ਆਉਣ ਵੀ ਜਦੋਂ ਅਸੀਂ ਕਦੋਂ ਆਏ ਆ। ਆਪਣੇ ਕੀ ਹੁੰਦਾ ਸੀਗਾ, ਦਰਵਾਜ਼ਾ ਪੂਰਾ ਐ ਚੌੜ ਚਪੱਟ ਖੁੱਲਾ ਹੋਣਾ, ਵੀ ਦਿਖਦਾ ਹੋਵੇ ਵੀ ਨਿਆਣਾ ਕਰਦਾ ਕੀ ਆ, ਪਤਾ ਲੱਗੇ ਜਿਹੜਾ ਉਹ ਕੀ ਆ। ਸੋ ਇਹਦੇ ਪੋਜ਼ਿਟਿਵ ਵੀ ਹੁੰਦੇ ਆ, ਨੈਗੇਟਿਵ ਵੀ ਹੁੰਦੇ। ਜਦੋਂ ਤੁਹਾਨੂੰ ਲੱਗਦਾ ਤੁਹਾਨੂੰ ਆਲ ਦਾ ਟਾਈਮ ਕੋਈ ਅਬਜ਼ਰਵ ਕਰ ਰਿਹਾ, ਦੇਖ ਰਿਹਾ ਆ, ਤੁਹਾਡੇ ਤੇ ਹਮੇਸ਼ਾ ਕਿਸੇ ਨਾ ਕਿਸੇ ਦੀ ਕੋਈ ਟਿੱਪਣੀ ਹੋਣੀ ਆ, ਬੰਦਾ ਜੋ ਕਰਨਾ ਚਾਹੁੰਦਾ ਕਰਨ ਤੋਂ ਵਾਂਝਾ ਵੀ ਰਹਿ ਜਾਂਦਾ, ਪਿੱਛੇ ਵੀ ਰਹਿ ਜਾਂਦਾ ਆ। ਪਰ ਨਾਲ ਦੇ ਨਾਲ ਜੇ ਤੁਸੀਂ ਉਹੀ ਦਰਵਾਜ਼ਾ ਬੰਦ ਕਰਕੇ ਕੰਮ ਹੀ ਅੰਦਰ ਪੁੱਠੇ ਕਰੋਗੇ, ਕੋਈ ਨਸ਼ੇ ਵਾਲੀ ਕੰਮ ਕਰਨ ਲੱਗ ਗਏ, ਕੋਈ ਪੁੱਠਾ ਸਿੱਧਾ ਹੋਰ ਕੰਮ ਕਰਨ ਵੀ ਗਲਤ ਚੀਜ਼ਾਂ ਜਿਹੜੀਆਂ ਉਹ ਵੇਖਣ ਲੱਗ ਗਏ ਜਾਂ ਕੁਛ ਉਹ ਕਰਨ ਲੱਗ ਗਏ, ਫਿਰ ਓਬਵੀਅਸਲੀ ਬੰਦਾ ਕਹਿੰਦਾ ਯਾਰ ਪ੍ਰਾਈਵੇਸੀ ਦੀ ਤਾਂ ਬਲਾਈ ਬੜੀ ਭੈੜੀ ਆ। ਆਪਣੇ ਜਿਹੜੇ ਕਲਚਰ ਦੇ ਵਿੱਚੋਂ ਜਿਹੜੇ ਲੋਕ ਆਏ ਆ, ਉਹਨਾਂ ਨੂੰ ਬਹੁਤ ਵੱਡਾ ਇੱਕ ਕਲਚਰ ਸ਼ੌਕ ਸੀਗਾ,
ਹੈਗਾ ਸੀਗਾ। ਇੱਥੇ ਜਦੋਂ ਆਏ ਉਹਨਾਂ ਨੇ ਕਹਿਣਾ ਯਾਰ ਇਹ ਪ੍ਰਾਈਵੇਸੀ ਦਾ ਕੀ ਮਤਲਬ ਕੀ ਹੈ? ਕਹੀ ਕੀ ਜਾਂਦੇ ਆ ਵੀ ਨਿਆਣਿਆਂ ਨੂੰ ਆ ਨਹੀਂ ਕਰ ਸਕਦੇ, ਨਿਆਣਿਆਂ ਨੂੰ ਤੁਸੀਂ ਕਹਿ ਨਹੀਂ ਸਕਦੇ, ਨਹੀਂ ਕਰ ਨਿਆਣਿਆਂ ਸਕਦੇ। ਨੂੰ ਏਦਾਂ ਆ, ਨਿਆਣਿਆਂ ਨੂੰ ਬੜਾ ਕਲਚਰ ਸ਼ੌਕ ਸੀਗਾ। ਹੁਣ ਮਹਿਸੂਸ ਹੌਲੀ-ਹੌਲੀ ਹੁੰਦੀਆਂ ਗੱਲਾਂ। ਮਹਿਸੂਸ ਹੁੰਦੀਆਂ ਆ ਹਾਂਜੀ। ਵੀ ਆਹ ਕੀ ਚੀਜ਼ਾਂ ਜਿਹੜੀਆਂ ਉਹ ਕਹਿ ਰਹੇ ਆ। ਕਿਉਂਕਿ ਫਿਰ ਹੁਣ ਇੱਥੇ ਆਏ ਆ ਸਾਰੇ ਜਾਣੇ, ਉਹ ਕਹਿੰਦੇ ਵੀ ਨਹੀਂ ਜੀ ਇੱਥੇ ਦਾ ਸਿਸਟਮ ਕਿਉਂਕਿ ਵਧੀਆ ਆ। ਹਾਂਜੀ। ਫਿਰ ਹੌਲੀ-ਹੌਲੀ ਉਸਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਤੇ ਹਾਂਜੀ। ਹੁਣ ਇਹ ਆਮ ਜਿਹੀ ਗੱਲ ਹੋ ਇਹ ਗਈ। ਚੀਜ਼ ਜਿਹੜੀ ਉਹ ਬਣ ਗਈ ਆ ਵੀ ਹਾਂ ਨਹੀਂ ਵਾਕਿਆ ਏਦਾਂ ਹੀ ਸ਼ਾਇਦ ਚੱਲਦਾ ਆ। ਹਾਂਜੀ। ਪਰ ਜਦੋਂ ਕੰਪੇਅਰ ਤੁਸੀਂ ਕਰਦੇ ਆ ਵੀ ਕਿੱਦਾਂ ਆ, ਕਿਵੇਂ ਆ, ਆਬਵੀਅਸਲੀ ਕੁਛ ਪੋਜ਼ਿਟਿਵ ਕੁਛ ਨੈਗੇਟਿਵ ਦੋਨੋਂ ਪਾਸੇ ਦੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਹੁਣ ਉੱਥੇ ਆਪਣੇ ਕੀ ਹੁੰਦਾ ਸੀਗਾ, ਬਜ਼ੁਰਗ ਸਾਡੇ ਦਾਦਾ-ਦਾਦੀ ਜੀ ਮੋਸਟਲੀ ਘੱਟ ਪੜ੍ਹੇ ਹੁੰਦੇ ਸੀ। ਹੂੰ। ਜਦੋਂ ਸਵੇਰੇ ਪੜ੍ਹਨ ਬੈਠਣਾ ਤੇ ਉਹਨਾਂ ਨੇ ਨਾਲ ਬਹਿ ਜਾਣਾ, ਜਾਂ ਜਦੋਂ ਉਹਨਾਂ ਨੇ ਪੁੱਛਣਾ ਕੀ ਕਰਦਾ? ਸਕੂਲ ਦਾ ਕੰਮ ਕਰਦਾ। ਉਹਨਾਂ ਨੇ ਆਖਣਾ ਇੱਥੇ ਆ ਕੇ ਕਰ ਲਾ। ਕਿਹੜੀ ਕਾਪੀ ਦਾ ਕਰਦਾ? ਹਿੰਦੀ ਦਾ, ਸਮਾਜਿਕ ਸਿੱਖਿਆ ਦਾ, ਸਰੀਰਕ ਸਿੱਖਿਆ ਦਾ, ਡਰਾਇੰਗ ਦਾ, ਹਿਸਾਬ ਦਾ, ਗਣਿਤ ਦਾ ਜਾਂ ਕਿਸੇ ਹੋਰ ਵਿਸ਼ੇ ਦਾ, ਇਤਿਹਾਸ ਦਾ। ਮਤਲਬ ਉਹਨਾਂ ਨੂੰ ਗਿਆਨ ਨਹੀਂ ਸੀ ਹੁੰਦਾ ਇੰਨਾ ਪੜ੍ਹਾਈ ਬਾਰੇ। ਵਿਸ਼ੇ ਉਹਨਾਂ ਨੂੰ ਰਟੇ ਹੁੰਦੇ ਸੀ, ਚਲੋ ਵੀ ਹਿੰਦੀ ਆ ਜਾਂ ਪੰਜਾਬੀ ਆ ਜਾਂ ਸਮਾਜਿਕ ਸਿੱਖਿਆ ਜਾਂ ਸਰੀਰਕ ਸਿੱਖਿਆ। ਪਰ ਉਹ ਇੱਕ ਫੀਡਬੈਕ ਲੈਂਦੇ ਰਹਿੰਦੇ ਸੀ। ਉਹ ਪੁੱਛਦੇ ਰਹਿੰਦੇ ਸੀ ਤੁਹਾਡੇ ਤੋਂ ਕਿ ਯਾਰ ਤੁਸੀਂ ਕੀ ਕਰ ਰਹੇ ਹੋ? ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਸਾਡੇ ਕੋਲੇ ਜੇ ਜਵਾਕ ਦੀਆਂ ਕਿਤਾਬਾਂ ਖੁੱਲੀਆਂ ਤਾਂ ਇਹ ਆਹ ਚੀਜ਼ ਪੜ੍ਹ ਰਿਹਾ। ਹੁਣ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇੱਥੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਹੁਣ ਉੱਥੇ ਵੀ ਜੇ ਜਵਾਕ ਹੋਮਵਰਕ ਕਰਦਾ ਤੇ ਉਹ ਕਮਰਾ ਬੰਦ ਕਰਕੇ ਹੀ ਕਰਦਾ। ਹੁਣ ਮੋਸਟਲੀ ਔਨਲਾਈਨ ਵਾਲੇ ਨੇ ਤਾਂ ਹੋਰ ਸਗੋਂ ਦਾਇਰਾ ਵਧਾਤਾ। ਹਾਲਾਂਕਿ ਉਹਦੇ ਪਲੱਸ ਪੁਆਇੰਟ ਨੇ ਜਾਂ ਉਹਦੇ ਮਾਈਨਸ ਪੁਆਇੰਟ ਨੇ, ਇੱਕ ਹੋਰ ਗੱਲ ਆ, ਪਰ ਉਹਨੇ ਇੱਕ ਪ੍ਰਾਈਵੇਸੀ ਨੂੰ ਹੋਰ ਗੂੜਾ ਕਰਤਾ। ਜੀ। ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਪ੍ਰਾਈਵੇਸੀ ਔਰ ਨੂੰ ਲੈ ਕੇ, ਇੱਕ ਨਿੱਜਤਾ ਨੂੰ ਸਵਾਲ ਲੈ ਇਹ ਕੇ। ਵੀ ਹੈ ਜੀ। ਵੀ ਤੁਸੀਂ ਇਹਨਾਂ ਦੋਨਾਂ ਕਲਚਰਸ ਦੇ ਵਿੱਚ ਤਵਾਜ਼ਨ ਕਿਵੇਂ ਬਿਠਾਇਆ ਹੋਇਆ? ਹੂੰ। ਮਤਲਬ ਇੱਥੇ ਤਾਂ ਤੁਹਾਨੂੰ ਵਿਚਰਨਾ ਪਊਗਾ ਕਿ ਉਸ ਢੰਗ ਦੇ ਨਾਲ, ਜਿਸ ਢੰਗ ਦੇ ਨਾਲ ਬੱਚਾ ਤੁਹਾਡਾ ਬਾਹਰ ਅੰਦਰ ਜਾਂਦਾ ਹੈ, ਉਹ ਸਿੱਖਦਾ ਚੀਜ਼ਾਂ ਨੂੰ, ਉਹਨੂੰ ਫਰੀਡਮ ਬਾਰੇ ਪਤਾ, ਉਹਨੂੰ ਪ੍ਰਾਈਵੇਸੀ ਬਾਰੇ ਪਤਾ ਹੈ, ਜਾਂ ਉਹਨੂੰ ਪਤਾ ਕਿ ਯਾਰ ਮਾਪੇ ਮੈਥੋਂ ਇੰਨੀ ਕੁ ਗੱਲ ਪੁੱਛ ਸਕਦੇ ਆ। ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਿਵੇਂ ਰੱਖਿਆ? ਮੇਰੇ ਖਿਆਲ ਦੇ ਨਾਲ ਇਹ ਵੀ ਸਾਨੂੰ ਪੁੱਛ ਲੈਣਾ ਚਾਹੀਦਾ। ਗੱਲਾਂ ਕਈਆਂ ਦੇ ਕੰਮ ਦੀਆਂ। ਨਹੀਂ ਇਹ ਬਿਲਕੁਲ ਕੰਮ ਇਸ ਲਈ ਵੀ ਆਉਣਗੀਆਂ। ਹਾਂਜੀ। ਬਹੁਤ ਸਾਰੇ ਜਿਹੜੇ ਨਵੇਂ ਮੂਵ ਹੁੰਦੇ ਆ ਜਦੋਂ, ਹਾਂਜੀ, ਹਾਂਜੀ, ਬਿਲਕੁਲ। ਉਹਨਾਂ ਨੂੰ ਇੱਥੋਂ ਦੀ ਸੁਸਾਇਟੀ ਦਾ, ਇੱਥੋਂ ਦੇ ਕਲਚਰ ਦਾ ਜਿਹੜਾ ਉਹ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ, ਕਿਵੇਂ ਆ। ਨਿਆਣੇ ਕਿਉਂਕਿ ਸਕੂਲਾਂ 'ਚ ਜਾਂਦੇ ਆ ਜਾਂ ਕਾਲਜ 'ਚ ਜਾਂਦੇ, ਉਹ ਜਲਦੀ ਸਿੱਖ ਲੈਂਦੇ ਆ। ਹਾਂਜੀ। ਆਲੇ ਦੁਆਲੇ ਉਹਨਾਂ ਨੂੰ ਇਨਪੁਟ ਜ਼ਿਆਦਾ ਆ। ਜਿਹੜੇ ਕੰਮ ਕਰਦੇ ਆ, ਉਹ ਕੰਮ ਵਾਲਿਆਂ ਦੇ ਦਾਇਰੇ 'ਚ ਬਹੁਤ ਲਿਮਿਟਿਡ ਆ। ਉਹਨਾਂ ਦਾ ਐਕਸਪੋਜ਼ਰ ਨਹੀਂ ਇੰਨਾ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਨੂੰ, ਜਿਹੜਾ ਉਹ ਨਹੀਂ ਹੁੰਦਾ। ਕਿਉਂਕਿ ਨਿਆਣਾ ਹੁੰਦਾ ਰੈਬਲ, ਬਾਗੀ ਇੱਕ ਟਾਈਪ ਦਾ ਹੁੰਦਾ ਹੈ ਵੀ ਉਹਨੇ ਸਿੱਖਣਾ ਹੈ ਵੀ ਮੈਂ ਕਿੱਦਾਂ ਇਹਨਾਂ ਦੇ ਉੱਤੋਂ ਦੀ ਜਾ ਸਕਦੇ ਆ। ਤੇ ਉਹ ਨਿਆਣੇ ਇੱਕ ਦੂਜੇ ਦੇ ਨਾਲ ਉਹ ਚੀਜ਼ਾਂ ਸ਼ੇਅਰ ਕਰਦੇ ਆ। ਤੇ ਜਿਹੜੇ ਬਾਕੀ ਨੇ ਉਹ ਫਿਰ ਉਹ ਆਪਣੇ ਕੰਮ ਦੇ ਦਾਇਰੇ 'ਚ ਥੋੜੇ ਬੱਝੇ ਰਹਿੰਦੇ, ਉਹਨਾਂ ਨੂੰ ਉਹ ਚੀਜ਼ਾਂ ਗ੍ਰਹਿਣ ਕਰਨ ਦਾ ਮੌਕਾ ਨਹੀਂ ਮਿਲਦਾ। ਸੋ ਬਹੁਤ ਇਸ ਦੇ ਵਿੱਚ ਉਤਾਰ ਚੜਾਅ ਬਹੁਤ ਸਾਰੇ ਮਾਪਿਆਂ ਨੇ ਜਿਹੜੇ ਉਹ ਦੇਖੇ ਆ। ਕਈ ਵਾਰੀ ਬਹੁਤ ਕਠੋਰ, ਬਹੁਤ ਸਖਤ ਹੋ ਜਾਂਦੇ ਆਪਾਂ ਨਿਆਣਿਆਂ ਦੇ ਨਾਲ, ਨਹੀਂ ਏਦਾਂ ਨਹੀਂ, ਏਦਾਂ ਓਦਾਂ ਨਹੀਂ, ਓਦਾਂ। ਮੈਂ ਬਹੁਤ ਨਿਆਣੇ ਏਦਾਂ ਦੇਖੇ ਆ ਪ੍ਰਵੀਨ, ਵੀ ਜਿਹੜੇ ਹਾਈ ਸਕੂਲ ਤੱਕ, ਜਦੋਂ ਤੱਕ ਤਾਂ ਮਾਪਿਆਂ ਦੇ ਅੰਡਰ ਸੀਗੇ, ਕਿਉਂਕਿ ਸਟ੍ਰਿਕਟ ਸੀਗੇ ਪੇਰੈਂਟਸ, ਉਹ ਸਾਰਾ ਕੁਛ। ਤੇ ਜਿੱਦਾਂ ਹੀ ਉਹਨਾਂ ਨੂੰ ਮਾੜੀ ਜੀ ਆਜ਼ਾਦੀ ਖੁੱਲ ਮਿਲੀ ਤੇ ਖੰਭ ਏਡੀ ਜਲਦੀ ਨਿਕਲੇ ਵੀ ਬਾਅਦ ਨਿਆਣੇ ਪਛਾਣੇ ਨਹੀਂ ਜਾਂਦੇ ਸੀ ਵੀ ਇਹ ਕੀ ਹੋ ਗਿਆ, ਵੀ ਸਾਲ ਦੇ ਵਿੱਚ ਇੰਨਾ ਜ਼ਿਆਦਾ ਫਰਕ, ਇੰਨਾ ਜ਼ਿਆਦਾ ਕੁਛ ਮਹੀਨਿਆਂ 'ਚ ਜਿਹੜਾ ਉਹ ਫਰਕ ਜਿਹੜਾ ਉਹ ਪੈਣਾ। ਕਿਉਂਕਿ ਉਹਨਾਂ ਨੇ ਫਿਰ ਨਵੀਆਂ ਚੀਜ਼ਾਂ ਨੇ ਉਹਨਾਂ ਨੇ ਉਹ ਜਿਹੜਾ ਗ੍ਰਹਿਣ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਆਈ ਥਿੰਕ ਬਹੁਤੇ ਲੋਕਾਂ ਨੂੰ ਇੱਥੇ ਜਿਹੜੇ ਪ੍ਰਾਈਵੇਸੀ ਦੀ ਜਦੋਂ ਆਪਾਂ ਗੱਲ ਕਰਦੇ ਆ, ਉਹ ਇੱਕ ਪੇਰੈਂਟ ਤੇ ਇੱਕ ਜਿਹੜੇ ਬੱਚੇ ਆ, ਉਸ ਸੈਟਿੰਗ ਦੇ ਵਿੱਚ ਹੀ ਜਿਹੜੀ ਉਹ ਨਜ਼ਰ ਆਉਂਦੀ ਹੈ। ਪਰ ਨਹੀਂ, ਪ੍ਰਾਈਵੇਸੀ ਇਸ ਤੋਂ ਵੀ ਹੋਰ ਚੀਜ਼ਾਂ ਦੇ ਨਾਲ ਵੀ ਜਿਹੜੀ ਉਹ ਜੁੜੀ ਹੈਗੀ ਆ। ਸੋ ਉਹ ਵੀ ਆਪਾਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਾਂਗੇ। ਤੇ ਸਰੋਤਿਓ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ, ਨੰਬਰ 408272 5200। ਇਹਦੇ ਗੁੱਡ ਪਾਰਟਸ ਕੀ ਆ, ਇਹਦੇ ਬੈਡ ਪਾਰਟਸ ਕੀ ਹੋ ਸਕਦੇ, ਕੀ ਉਹਦੇ ਕਨਸੀਕੁਐਂਸਿਸ ਹੋ ਸਕਦੇ, ਕੀ ਇਹਦੇ ਬੈਨੀਫਿਟਸ ਆ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੇ ਆਪਾਂ ਕਰਦੇ ਚੱਲਾਂਗੇ। ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ, ਤੇ ਬਾਕੀ ਤੁਹਾਡਾ ਪ੍ਰਾਈਵੇਸੀ ਦੇ ਨਾਲ ਵਾਹ ਪਿਆ ਹੋਵੇ ਤੁਹਾਡੇ ਘਰ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਨਾਲ ਲੈ ਕੇ, ਤਾਂ ਉਹ ਤੁਸੀਂ ਜ਼ਰੂਰ ਜਿਹੜਾ ਉਹ ਸ਼ੇਅਰ ਕਰੋ। ਮੈਨੂੰ ਇੱਕ ਵਾਕਿਆਤ ਯਾਦ ਆ, ਮੈਂ ਅਜੇ ਕੁਛ ਦਿਨ ਹੋਏ ਸੀ, ਮੈਂ ਇੱਥੇ ਅਮਰੀਕਾ 'ਚ ਆਇਆ ਸੀ ਕਾਲਜ ਦੇ ਵਿੱਚ ਜਦੋਂ ਪੜ੍ਹਨ ਲੱਗੇ। ਸਾਰੇ ਜਾਣੇ ਨਵੇਂ ਸੀਗੇ, ਕੋਈ ਪਤਾ ਨਹੀਂ ਸੀ ਜਿਨ੍ਹਾਂ ਨਾਲ ਮੈਂ ਰਹਿਣਾ ਸੀਗਾ। ਆਪਾਂ ਨੂੰ ਉੱਥੇ ਅਕਸਰ ਆਦਤ ਹੁੰਦੀ ਆ, ਹਾਂ ਬਈ ਕਿੱਧਰ ਚੱਲਾਂ, ਕਿੱਧਰ ਨੂੰ, ਨੋਰਮਲ ਗੱਲਾਂ। 2 ਕੁ ਦਿਨ ਮੈਂ ਇੱਕ ਮੁੰਡੇ ਨੂੰ ਪੁੱਛਿਆ, ਤੀਜੇ ਦਿਨ ਉਹ ਕਹਿੰਦਾ ਯਾਰ ਤੂੰ ਕੀ ਮੈਨੂੰ ਪੁੱਛਦਾ ਰਹਿਣਾ।
ਤੂੰ ਹਾਂ, ਕਿੱਥੇ ਚੱਲਾ ਹੈ, ਕਿਵੇਂ ਹਾਂ, ਚੱਲਾ ਹੈ, ਬਿਲਕੁਲ। ਮੇਰੀ ਮਰਜ਼ੀ ਆ, ਮੈਂ ਜਿੱਥੇ ਮਰਜ਼ੀ ਜਾਵਾਂ। ਮੈਂ ਕਿਹਾ ਵੀ ਸਹੀ ਇਹ ਫਿਰ ਮੈਨੂੰ ਬਾਅਦ 'ਚ ਕੁਛ ਚਿਰਾਂ ਬਾਅਦ ਜਾ ਕੇ ਪਤਾ ਲੱਗਾ ਵੀ ਇਹ ਬੰਦਾ ਆਦਤ ਬਦਲਦਾ। ਇਹ ਪ੍ਰਾਈਵੇਸੀ ਵਾਲੀ ਗੱਲ ਆ। ਵੀ ਹਾਂ, ਤੂੰ ਕੌਣ ਬਿਲਕੁਲ। ਹੁੰਦਾ ਵੀ ਮੈਨੂੰ ਪੁੱਛਣ ਵਾਲਾ, ਵੀ ਮੇਰੀ ਜ਼ਿੰਦਗੀ, ਮੇਰੀ ਲਾਈਫ, ਵੀ ਹੂੰ, ਮੈਂ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਚੱਲੂੰਗਾ। ਹੂੰ, ਸੋ ਉਦੋਂ ਮੈਨੂੰ ਪ੍ਰਾਈਵੇਸੀ ਦੇ ਬਾਰੇ ਥੋੜ੍ਹਾ ਜਿਹਾ ਉਦੋਂ ਜਿਹੜਾ ਉਹ ਪਤਾ ਲੱਗਾ ਹਾਂ, ਵੀ ਇੱਥੇ ਲੋਕਾਂ ਨੇ ਦਾਇਰਾ ਆਪਣਾ ਖੁਦ ਛੋਟਾ ਕਰਕੇ ਰੱਖਿਆ ਹੈ। ਰੱਖਿਆ ਹੋਇਆ। ਵੀ ਮੈਂ ਜਿਹੜਾ ਉਹ ਪਰਸਨਲ ਜਿਹਾ ਜਿਹੜਾ ਉਹ ਏਦਾਂ ਰਵਾਂ। ਤੇ ਹੂੰ, ਜਦੋਂ ਆਪਾਂ ਖਾਸ ਕਰਕੇ ਨਵੇਂ ਆਉਂਦੇ ਆ, ਹੂੰ, ਉਦੋਂ ਇੱਕ ਜ਼ਰੂਰ ਇੱਕ ਸ਼ੌਕ ਜਿਹਾ ਤੇ ਇੱਕ ਲਾਈਕ ਝਟਕਾ ਜਿਹਾ ਲੱਗਦਾ, ਯਾਰ ਇਹ ਏਦਾਂ ਕੀ ਆਪਣੇ ਤੋਂ ਤੇ ਬੜੀਆਂ ਨਾਰਮਲ ਜਿਹੀਆਂ ਗੱਲਾਂ ਆ, ਹਾਂਜੀ। ਤੇ ਸਗੋਂ ਆਪ ਦੱਸ ਦਿੰਦੇ ਆ ਵੀ ਏਦਾਂ ਨਹੀਂ, ਆ, ਇੱਥੇ ਓਦਾਂ ਤਾਂ ਮੈਂ ਦੇਖਿਆ ਇੱਥੋਂ ਤੱਕ ਵੀ ਹੈ ਕਿ ਤੁਸੀਂ ਜੇ ਕੋਈ ਮੇਲ ਕਰਦਾ ਤੇ ਤੁਸੀਂ ਉਹਨੂੰ ਪੁੱਛਣਾ ਵਾਜਬ ਨਹੀਂ ਹੈ ਕਿ ਤੂੰ ਮੇਲ ਕਿਹਨੂੰ ਕਰਦਾ ਹੈ, ਜੇ ਤੂੰ ਫੇਸਬੁੱਕ ਤੇ ਯੂਜ਼ ਕਰ ਰਿਹਾ ਜਾਂ ਇੰਸਟਾਗ੍ਰਾਮ ਤੇ ਹੈ ਜਾਂ ਕਿਸ ਤਰੀਕੇ ਨਾਲ ਤੂੰ ਸੋਸ਼ਲ ਮੀਡੀਆ ਤੇ ਕੀ ਕਰ ਰਿਹਾ ਵਾ। ਸੋ ਇਹੀ ਪ੍ਰਾਈਵੇਸੀ ਆ। ਇਹੀ ਤੁਹਾਨੂੰ ਥੋੜ੍ਹਾ ਜਿਹਾ ਸਮਝਣਾ ਪੈਣਾ ਵਾ ਕਿ ਅਸੀਂ ਸਾਡੇ ਸਵਾਲ ਹੁਣ ਕਿੱਥੋਂ ਕੁ ਤੱਕ ਜਾਇਜ਼ ਆ। ਖਾਸ ਕਰਕੇ ਜਦੋਂ ਤੁਸੀਂ ਕੁਲੀਗਸ ਨਾਲ ਬਹਿੰਦੇ ਆ ਜਾਂ ਤੁਸੀਂ ਜਿਹੜੇ ਨਾਲ ਤੁਹਾਡੇ ਕੰਮ ਕਰਦੇ ਆ ਉਹਨਾਂ ਦੇ ਨਾਲ ਬਹਿੰਦੇ ਆ, ਖੜਦੇ ਜੀ। ਆ, ਸਟੂਡੈਂਟਸ ਨਾਲ ਗੱਲਬਾਤ ਕਰਦੇ ਤੇ ਆ। ਆਪਣੇ ਨਾਲ ਜੁੜੇ ਨੇ ਕੁਲਦੀਪ ਜੀ, ਉਹਨਾਂ ਨਾਲ ਕਰਦੇ ਆ ਜੀ ਆਪਾਂ ਗੱਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਲਦੀਪ ਬੋਲਦਾ ਤੇ ਮੈਂ ਕਹਿਣਾ ਸੀਗਾ ਵੀ ਗੱਲ ਤਾਂ ਉੱਦਾਂ ਥੋੜ੍ਹੀ ਜਿਹੀ ਫਨੀ ਜਿਹੀ ਵੀ ਆ, ਉੱਦਾਂ ਹੈਗੀ ਵੀ ਠੀਕ ਆ। ਜੀ, ਜੀ, ਆਪਣੀ ਜਿਹੜੀ ਪ੍ਰਾਈਵੇਸੀ ਹੁੰਦੀ ਸੀ ਜਦੋਂ ਮੁੰਡਾ ਕੁੜੀ ਦਾ ਵਿਆਹ ਹੋ ਜਾਂਦਾ ਸੀ, ਉਸ ਵੇਲੇ ਪ੍ਰਾਈਵੇਸੀ ਸ਼ੁਰੂ ਹੁੰਦੀ ਸੀ। ਜੀ, ਜੀ, ਤੇ ਹੁਣ ਤਾਂ ਇੱਥੇ ਜਿੱਦਾਂ ਗੱਲ ਹੋ ਵੀ ਨਿਆਣੇ ਛੋਟੇ ਦੀ ਕਹਿੰਦੇ ਹੁੰਦੇ ਪ੍ਰਾਈਵੇਸੀ ਸਾਡੇ ਨੌਕ ਕਰਕੇ ਆਓ, ਜੇ ਕਰੋ ਵੋ ਕਰੋ। ਹਾਂਜੀ, ਹਾਂਜੀ, ਤੇ ਨਹੀਂ ਬਿਲਕੁਲ ਜਾਣੀ ਇਹ ਕਿ ਚੀਜ਼ ਆਪਣੇ ਜਾਣੀ ਕਿ ਜਿੱਦਾਂ ਅਸੀਂ ਮੈਂ ਵੀ ਕਾਫੀ ਏਜਡ ਆ ਉੱਦਾਂ, ਤੇ ਅਜੇ ਤਾਂ ਜਿੱਦਾਂ ਕਰੋ ਬਚਪਨ 'ਚ ਪ੍ਰਾਈਵੇਸੀ ਦੇ ਨਾਂ ਦਾ ਹੀ ਨਹੀਂ ਸੀ ਪਤਾ ਵੀ ਪ੍ਰਾਈਵੇਸੀ ਹੁੰਦੀ ਕੀ ਆ। ਹਾਂਜੀ, ਏਦਾਂ ਹੀ ਸੀ। ਸਹੀ ਗੱਲ। ਹਾਂਜੀ, ਸਾਡੇ ਤੁਹਾਨੂੰ ਮੈਂ ਦੱਸਦਾ ਵੀ ਤੌੜ ਜਿਹਾ ਸੀਗਾ, ਉੱਥੇ ਸਾਰੇ ਬੰਦੇ ਉੱਥੇ ਹੀ ਮੰਜੇ ਡਾਹ ਕੇ ਸੌਂਦੇ ਹੁੰਦੇ ਸੀ। ਹਾਂਜੀ, ਹੁਣ ਹੁਣ ਤਾਂ ਮੇਰਾ ਖਿਆਲ ਛੱਡੇ ਹੀ ਗਏ ਆ, ਕੋਈ ਨਾ ਕੋਠਿਆਂ ਤੇ ਸੌਂਦਾ ਨਾ ਕੁਛ ਵੀ ਹੈਗਾ ਨਹੀਂ, ਹਨਾ। ਨਹੀਂ ਜੀ, ਨਹੀਂ ਜੀ, ਬਿਲਕੁਲ ਸਹੀ ਗੱਲ। ਹਾਂਜੀ, ਤੇ ਇਹ ਜਿਹੜੀ ਪ੍ਰਾਈਵੇਸੀ ਦਾ ਬੁਖਾਰ ਆ, ਇਹ ਸਾਡੇ ਲੋਕਾਂ ਨੂੰ ਮੇਰਾ ਖਿਆਲ ਕੁਛ ਜ਼ਿਆਦਾ ਹੋ ਗਿਆ ਲੱਗਦਾ। ਜੀ। ਨਵਾਂ ਜਿਹੜੇ ਆ ਨਾ। ਹਾਂਜੀ। ਜੀ, ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਓਕੇ ਓਕੇ। ਯੂ। ਪ੍ਰਾਈਵੇਸੀ ਦੀ ਆੜ ਦੇ ਵਿੱਚ ਪ੍ਰਵੀਨ ਕਈ ਲੋਕ ਹੈਲਥ ਇਸ਼ੂਜ਼ ਤੋਂ ਵੀ ਹੋ ਜਾਂਦੇ ਆ। ਹਾਂਜੀ, ਉਹ ਜਦੋਂ ਕਹਿੰਦੇ ਨਾ ਵੀ ਮੈਂ ਇਕੱਲਿਆਂ ਸਾਰਾ ਕੁਝ ਕਰਨਾ ਜਾਂ ਰਹਿਣਾ ਜਾਂ ਉੱਦਾਂ ਆ, ਉਹਦੀ ਆੜ ਦੇ ਵਿੱਚ ਤੁਹਾਡੀ ਜਿਹੜੀ ਇੱਕ ਕ੍ਰੀਏਟਿਵਿਟੀ, ਤੁਹਾਡੀ ਤਾਂ ਤੁਸੀਂ ਲੋਨਲੀਨੈਸ, ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਆ। ਹਾਂਜੀ, ਹਾਂਜੀ, ਤੇ ਫਿਰ ਤੁਹਾਨੂੰ ਇਕੱਲੇ ਰਹਿਣਾ ਹੀ ਜਿਹੜਾ ਉਹ ਚੰਗਾ ਲੱਗਦਾ ਆ, ਜੋ ਕਿ ਸਮ ਟਾਈਮ ਠੀਕ ਨਹੀਂ ਹੁੰਦਾ। ਜੀ, ਜੀ, ਜਿਹੜਾ ਬੰਦਾ ਹੈ ਉਹਦੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਵੀ ਮੈਂ ਇਕੱਲਿਆਂ ਹੀ ਠੀਕ ਆ। ਆਪਾਂ ਹੁਣ ਇੱਕ ਦੇਖ ਰਹੇ ਹਾਂ, ਆਪਾਂ ਉਸ ਦੌਰ ਦੇ ਵਿੱਚ ਜਾ ਰਹੇ ਹਾਂ। ਜੀ, ਜੀ, ਜਾਂ ਕੋਈ ਕਹੂਗਾ ਵੀ ਪਹੁੰਚ ਗਏ ਆ, ਕੋਈ ਕਹਿੰਦੇ ਜਾ ਰਹੇ ਆ। ਹਾਂਜੀ, ਵੀ ਲੋਕ ਵਿਆਹ ਕਰਾ ਕੇ ਨਹੀਂ ਰਾਜੀ, ਹਾਂਜੀ, ਇਕੱਲੇ ਰਹਿਣਾ, ਇਹ ਟ੍ਰੈਂਡ ਵੀ ਹੈ। ਸਿੰਗਲ ਜਿਹੜਾ ਉਹ ਰਹਿਣਾ, ਵੀ ਮੇਰੀ ਪ੍ਰਾਈਵੇਸੀ ਜਾਂਦੀ। ਹੁਣ ਜਿੱਦਾਂ ਇਹ ਦੱਸ ਕੇ ਗਏ ਵੀ ਪ੍ਰਾਈਵੇਸੀ ਅੱਗੇ ਸ਼ੁਰੂ ਹੁੰਦੀ ਸੀ ਵਿਆਹ ਤੋਂ ਬਾਅਦ ਚ, ਤੇ ਹੁਣ ਕਹਿੰਦੇ ਵੀ ਨਹੀਂ, ਵਿਆਹ ਤੋਂ ਬਾਅਦ ਮੇਰੀ ਪ੍ਰਾਈਵੇਸੀ ਖਤਮ ਹੋ ਜਾਣੀ ਆ, ਮੈਨੂੰ ਇਕੱਲੇ ਰਹਿਣਾ ਜਿਹੜਾ ਉਹ ਸਿੰਗਲ ਰਹਿਣਾ ਜਿਹੜਾ ਉਹ ਪਸੰਦ ਆ। ਵੀ ਉਹ ਇੱਥੋਂ ਤੱਕ ਕਿ ਮੀਆਂ ਬੀਬੀ, ਮੈਂ ਇੱਕ ਰੀਸੈਂਟਲੀ ਇੱਕ ਨਵਾਂ ਹੀ ਇੱਕ ਆਰਟੀਕਲ ਪੜ੍ਹਿਆ, ਹੁਣ ਇਹ ਨਹੀਂ ਪਤਾ ਵੀ ਇਹ ਚਾਹੁੰਦੇ ਕੀ ਉਹਦੇ ਪਿੱਛੇ ਨਾ, ਵੀ ਇਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨਾ ਬਹੁਤ ਥਿਊਰੀਆਂ ਛੱਡੀਆਂ ਜਾ ਰਹੀਆਂ ਜਾਂ ਆ ਰਹੀਆਂ ਆ। ਮੀਆਂ ਬੀਬੀ ਸੌਣਾ ਵੀ ਵੱਖੋ ਵੱਖਰੇ ਨਹੀਂ ਜੀ, ਅਸੀਂ ਪਿਆਰ ਬਹੁਤ ਕਰਦੇ ਇੱਕ ਦੂਜੇ ਨੂੰ, ਪਰ ਅਸੀਂ ਸੌਣਾ ਜੀ ਇਕੱਲੇ ਆ। ਇਹ ਕਹਿੰਦੇ ਜੀ ਵੀ ਇਹ ਨਵੇਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਿੱਚ ਐਡ ਜਿਹੜੀਆਂ ਉਹ ਹੋ ਰਹੀਆਂ। ਹਾਂ, ਬਿਲਕੁਲ, ਜਦ ਕਿ ਮਨੁੱਖ ਨੂੰ ਇੱਕ ਸੋਸ਼ਲ ਐਨੀਮਲ ਕਿਹਾ ਗਿਆ। ਹਾਂ, ਸਮਾਜਿਕ ਜਾਨਵਰ ਐਵੇਂ ਜਾਨਵਰ ਹੈ ਵੀ ਇਹ ਸਮਾਜ ਬਿਨਾ ਇਹਦੀ ਕ੍ਰੀਏਟੀਵਿਟੀ ਨਹੀਂ ਮਤਲਬ ਹੋ ਸਕਦੀ, ਵੱਧ ਸਕਦੀ। ਸਮਾਜ ਬਿਨਾ ਇਹ ਸਾਰ ਨਹੀਂ ਸਕਦਾ, ਸਮਾਜ ਬਿਨਾ ਇਹ ਰਹਿ ਨਹੀਂ ਸਕਦਾ। ਇਹ ਸਮਾਜਿਕ ਪ੍ਰਾਣੀ, ਸੋਸ਼ਲ ਐਨੀਮਲ ਹੈ। ਮਤਲਬ ਜ਼ਿੰਦਗੀ ਦੇ 24 ਘੰਟਿਆਂ ਦੇ ਵਿੱਚ ਇਹਦਾ ਸਮਾਜ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਵਾਹ ਜਿਹੜਾ ਪੈਂਦਾ ਰਹਿਣਾ ਚਾਹੀਦਾ ਤੇ ਪੈਣਾ ਚਾਹੀਦਾ, ਤੇ ਉਹ ਕੰਟੀਨਿਊਟੀ, ਇੱਕ ਲਗਾਤਾਰ ਇਕਸਾਰਤਾ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਹੈ। ਪਰ ਇਹ ਬਹੁਤ ਇੱਕ ਡਿਫਰੈਂਟ ਕਨਸੈਪਟ ਆ ਗਿਆ ਕਿ ਵੱਖਰੀ ਤਰ੍ਹਾਂ ਦਾ ਵਿਸ਼ਾ ਆ ਗਿਆ ਕਿ ਪ੍ਰਾਈਵੇਸੀ ਜਿਹੜੀ ਆ ਉਹ ਤੁਹਾਡੀ ਕਿਸ ਹੱਦ ਤੱਕ ਜਾਇਜ਼ ਆ, ਜਾਂ ਤੁਸੀਂ ਪ੍ਰਾਈਵੇਸੀ ਨੂੰ ਕਿਸ ਹੱਦ ਤੱਕ ਆਪਣੇ ਆਪ ਤੇ ਜਿਹੜਾ ਉਹ ਵਧਾ ਲਿਆ ਵਾ। ਬਲਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਪ੍ਰਾਈਵੇਸੀ ਨੂੰ ਲੈ ਕੇ ਮਤਲਬ ਹੁਣ ਇੰਨਾ ਬੇੜਾ ਗਰਕ ਹੋ ਗਿਆ ਨਾ, ਸਾਡੇ ਬਾਲ ਬੱਚੇ ਵੀ ਸਾਡੇ ਤੋਂ ਦੂਰ ਹੋ ਰਹੇ ਆ। ਜੀ, ਜੀ, ਜੀ। ਅੱਗੇ ਅਸੀਂ ਇੱਕ ਕਮਰੇ ਦੇ ਵਿੱਚ 5-6 ਜੀ ਲਾਗੇ ਮੰਜੇ ਡਾਹ ਕੇ ਤੇ ਆਰਾਮ ਨਾਲ ਸੌਂਦੇ ਸੀਗੇ, ਸਾਨੂੰ ਕੋਈ ਇਹੋ ਜਿਹਾ ਦਿਮਾਗ ਹੀ ਕੀ ਨਹੀਂ ਹੁੰਦਾ ਸੀ ਪ੍ਰਾਈਵੇਸੀ ਕੀ ਚੀਜ਼ ਆ।
ਮੈਂ 68 ਦੇ ਵਿੱਚ 10ਵੀਂ ਕੀਤੀ ਆ। ਮੈਂ ਦੁਆਬੇ ਨੂੰ ਬਿਲੋਂਗ ਕਰਦਾ। ਸਾਡੇ ਚੋਅ ਬਹੁਤ ਆਉਂਦੇ ਰਸਤੇ 'ਚ। ਹਾਂਜੀ, ਹਾਂਜੀ ਜੀ, ਸਕੂਲ ਨੂੰ ਜਾਂਦਿਆਂ ਨੂੰ ਨਾ 3-4 ਚੋਅ ਪੈਂਦੇ ਸੀ। ਪਾਣੀ ਬਹੁਤ ਆਉਂਦਾ ਸੀ ਬਰਸਾਤ ਦੇ ਦਿਨਾਂ 'ਚ। ਜੀ। ਅਸੀਂ 10ਵੀਂ 'ਚ ਪੜ੍ਹਦੇ ਹੋਏ ਮੁੰਡੇ ਕੁੜੀਆਂ ਨੇ ਆਪਣੇ ਪਜਾਮੇ ਲਾ ਲੈਣੇ ਤੇ ਇੱਕ ਦੋ ਵਾਰੀ ਬਾਂਹ ਫੜ ਕੇ ਤੇ ਤਾਂ ਹੀ ਪਾਰ ਕਰ ਜਾਂਦੇ ਸੀ। ਬਾਹਰ ਜਾ ਕੇ ਪਾ ਲੈਣੇ ਫੇਰ। ਹਾਂਜੀ, ਹਾਂਜੀ। ਹੂੰ, 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 ਹੁਣ 5ਵੀਂ-6ਵੀਂ ਦੇ ਨਿਆਣੇ ਤੇ ਵਿਸ਼ਵਾਸ ਨਹੀਂ ਹੁੰਦਾ ਬੰਦੇ ਨੂੰ। ਜੀ, ਬਿਲਕੁਲ। ਜੀ, ਜੀ। ਇੰਨੀ ਪ੍ਰਾਈਵੇਸੀ ਮਤਲਬ ਅਸੀਂ ਇਹਦੇ ਵਿੱਚ ਇੰਨਾ ਖੁੱਭ ਗਏ ਆ ਵੀ ਅਸੀਂ ਮਤਲਬ ਅੱਬਲ ਤਾਂ ਬੱਚਿਆਂ ਨੂੰ ਲਾਗੇ ਸੁਆ ਕੇ ਰਾਜੀ ਨਹੀਂ। ਜੇ ਕੋਈ ਸੋਣਾ ਚਾਹੁੰਦਾ ਵੀ ਤਾਂ ਮਤਲਬ ਜੇ ਅਸੀਂ ਸੋਣਾ ਚਾਹੁੰਦੇ ਤਾਂ ਸੌ ਕੇ ਵੀ ਨਹੀਂ ਰਾਜੀ। ਜੀ। ਥੈਂਕ ਬਹੁਤ ਸਮਾਂ ਚੇਂਜ ਹੋ ਗਿਆ ਭਾਜੀ। ਬਹੁਤ ਜ਼ਿਆਦਾ ਬਹੁਤ ਤਬਦੀਲੀ ਜ਼ਿਆਦਾ। ਆਈ ਹੈ ਜੀ। ਜੀ। ਬਿਲਕੁਲ ਹਾਂਜੀ। ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ। ਤੇ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਸੇ ਚਰਚਾ ਨੂੰ, ਨਿੱਜਤਾ ਦੀ ਚਰਚਾ ਨੂੰ ਲੈ ਕੇ ਅੱਗੇ ਜਿਹੜਾ ਉਹ ਵਧਾਂਗੇ। ਇਹਦੇ ਕੀ ਫਾਇਦੇ ਪ੍ਰਾਈਵੇਸੀ ਨੂੰ, ਇਹ ਆਪਾਂ ਕਹੀਏ ਵੀ ਬਿਲਕੁਲ ਹੀ ਪ੍ਰਾਈਵੇਸੀ ਜ਼ੀਰੋ ਹੋ ਜਾਵੇ, ਇਹ ਹੋ ਨਹੀਂ ਉਹ ਨਹੀਂ ਸਕਦਾ ਹੋ ਸਕਦਾ। ਤੇ ਉਹ ਹੋਣੀ ਵੀ ਨਹੀਂ ਚਾਹੀਦੀ। ਬੰਦੇ ਦੀ ਇੱਕ ਆਪਣੀ ਆਜ਼ਾਦ ਹਸਤੀ ਜਿਹੜੀ ਆ ਉਹ ਉਹਨੂੰ ਬਰਕਰਾਰ। ਕਿਤੇ ਕਿਤੇ ਜਿਹੜੀ ਉਹ ਚਾਹੀਦੀ ਹੁੰਦੀ ਆ। ਹਾਂਜੀ। ਤੇ ਪ੍ਰਾਈਵੇਸੀ ਦੇ ਕੀ ਫਾਇਦੇ ਕੀ ਨੁਕਸਾਨ ਜਿਹੜੇ ਆ ਉਹ ਹੈਗੇ ਆ, ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਜਾਰੀ ਰੱਖਾਂਗੇ। ਤੁਸੀਂ ਵੀ ਆਪਣੇ ਵਿਚਾਰ, ਆਪਣੇ ਅਨੁਭਵ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ 408-272-5200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਰਾਜਕਰਨਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਰੋਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਗੱਲਾਂ ਬਾਤਾਂ ਆਪਾਂ ਨਿੱਜਤਾ ਦੀਆਂ ਜਿਹੜੀਆਂ ਕਰ ਰਹੇ ਸੀਗੇ ਤੇ ਅਸੀਂ ਨਿੱਜੀ ਖਿਆਲਾਤ ਕਿੱਥੋਂ ਤੱਕ ਹੈ? ਹਾਂ, ਲੀਕ ਕਿੱਥੇ ਤੱਕ, ਅਸੀਂ ਵੀ ਨਿੱਜੀ ਖਿਆਲਾਤ ਸਾਂਝੇ ਕੀਤੇ ਹੁਣ। ਹਾਂਜੀ, ਸੋ ਇਹਦਾ ਮਤਲਬ ਇਹ ਨਹੀਂ ਵੀ ਪ੍ਰਾਈਵੇਸੀ ਟੋਟਲੀ ਗਲਤ ਆ। ਕੁਛ ਸ਼੍ਰੇਣੀਆਂ ਦੇ ਵਿੱਚ ਪ੍ਰਾਈਵੇਸੀ ਜਿਹੜੀ ਆ ਉਹ ਆਪਾਂ ਨੂੰ ਗਲਤ ਲੱਗਦੀ ਹੈ ਤੇ ਕਈਆਂ 'ਚ ਜਿਹੜੀ ਉਹ ਚਾਹੀਦੀ ਵੀ ਜ਼ਰੂਰੀ ਆ। ਇਹ ਹੁਣ ਅੱਜ ਦੇ ਜ਼ਮਾਨੇ 'ਚ ਪ੍ਰਾਈਵੇਸੀ ਕਿੱਥੇ ਆਪਾਂ ਨੂੰ ਜ਼ਿਆਦਾ ਜ਼ਰੂਰਤ ਆ ਜੀ। ਇੱਕ ਤਾਂ ਇਹ ਜੋ ਅੱਜ ਕੱਲ ਘਰੇਲੂ ਘਰ ਦਾ ਕੀ ਚੱਲ ਰਿਹਾ, ਹਰ ਇੱਕ ਦੇ ਮੂਹਰੇ ਜਾ ਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਕਰੀ ਜਾਓ। ਕਿਉਂਕਿ ਸੁਸਾਇਟੀ ਅੱਜ ਕੱਲ ਇਦਾਂ ਦੀ ਪ੍ਰਵੀਨ ਜਿਹੜੀ ਹੋ ਚੁੱਕੀ ਆ, ਉਹ ਤੁਹਾਡੀਆਂ ਮੁਸ਼ਕਿਲਾਂ ਤੇ ਹੱਸਦੀ ਜ਼ਿਆਦਾ ਹੈ, ਮਦਦ ਘੱਟ ਕਰਦੀ ਆ। ਹਾਂਜੀ। ਸੋ ਤੁਸੀਂ ਜਿੱਥੇ ਵੀ ਹਾਂ, ਉਹ ਨੋਜ਼ੀ ਟਾਈਪ ਜਿਹੜਾ ਉਹ ਥੋੜਾ ਜ਼ਿਆਦਾ ਇਸ ਚੀਜ਼ ਦੇ ਵਿੱਚ ਉਹ ਹੋ ਜਾਂਦੇ ਆ। ਉੱਥੇ ਉਹ ਚੀਜ਼ ਦਾ ਉੱਥੇ ਆਪਣੇ ਘਰੇਲੂ ਜਿਹੜੇ ਝਗੜੇ ਆ, ਤੁਹਾਡੀ ਘਰ ਵਾਲੀ ਦੇ ਨਾਲ ਕਿੱਦਾਂ ਆ, ਘਰ ਮਾਪਿਆਂ ਦੇ ਨਾਲ, ਬੱਚਿਆਂ ਦੇ ਨਾਲ, ਉਤਾਰ ਚੜਾਵ ਤਾਂ ਹੁਣ ਜਿੱਥੇ ਰਿਲੇਸ਼ਨਸ਼ਿਪਸ ਹੁੰਦੇ ਆ ਉੱਥੇ ਹੁੰਦੇ ਹੀ ਆ। ਉਹ ਉੱਥੇ ਬਾਕੀਆਂ ਦੇ ਨਾਲੋਂ ਤੁਹਾਨੂੰ ਪ੍ਰਾਈਵੇਸੀ ਜਿਹੜੀ ਉਹ ਹੋਵੇ ਤਾਂ ਉਹ ਚੰਗੀ ਗੱਲ ਆ। ਮੈਂ ਮੰਨਦਾ, ਜ਼ਰੂਰੀ ਨਹੀਂ ਵੀ ਮੈਂ ਹਰ ਗੱਲ 'ਚ ਠੀਕ ਆ, ਸਹੀ ਹੋਵਾਂ। ਇਹ ਮੇਰੇ ਵਿਚਾਰ ਨੇ, ਹਨਾ। ਕਈਆਂ ਦੇ ਇਸ ਤੋਂ ਉਲਟ ਵੀ ਹੋ ਸਕਦੇ, ਉਲਟ ਵੀ ਹੋ ਸਕਦੇ ਆ। ਇਹ ਕਹਿ ਕੇ ਵੀ ਨਹੀਂ ਜੇ ਦੱਸਾਂਗੇ ਤਾਂ ਸ਼ਾਇਦ ਕੁਝ ਸੁਲਝ ਵੀ ਸਕਦਾ ਆ। ਹਾਂ, ਉਹ ਮਸਲਾ ਹੋਰ, ਉਹ ਬਹੁਤ ਗਾਂਹ ਤੱਕ ਗੱਲ ਲੰਘ ਜਾਵੇ ਤਾਂ ਫਿਰ ਉੱਥੇ ਉਹ ਚੀਜ਼ ਜਿਹੜੀ ਆਉਂਦੀ ਵੀ ਕਿਸੇ ਹੋਰ ਦੇ ਸਿਆਣਿਆਂ ਦੀ ਸਲਾਹ ਲਈਏ। ਇਹ ਵੀ ਇੱਕ ਸੋਚਣ ਵਾਲੀ ਗੱਲ ਨਾ ਵੀ ਦੱਸਣਾ ਕਿਹਨੂੰ ਹੈ, ਹਾਂ, ਕਿਹਨੂੰ ਨਹੀਂ ਦੱਸਣਾ, ਹਰ ਇੱਕ ਨੂੰ ਨਹੀਂ ਦੱਸਣਾ। ਹਾਂ, ਇਹ ਥੋੜਾ ਵੀ ਤੁਸੀਂ ਕਿਸੇ ਦੂਰਦਰਸ਼ਨ ਟਾਈਪ ਬੰਦੇ ਨੂੰ ਦੱਸਦਾ ਵੀ ਸਾਰਿਆਂ ਦੇ ਘਰਾਂ ਤੱਕ ਜਿਹੜੀ ਝੱਟ ਜਿਹੜੀ ਪਹੁੰਚ ਹੋ ਜਾਵੇ। ਦੂਜੀ ਜਿਹੜੀ ਪ੍ਰਾਈਵੇਸੀ ਦੀ ਲੋੜ ਅੱਜ ਕੱਲ ਡਿਜੀਟਲ ਜਿਹੜਾ ਜ਼ਮਾਨਾ ਆ, ਆਪਣੀ ਤੁਸੀਂ ਸੋਸ਼ਲ ਮੀਡੀਆ ਤੇ ਕੀ ਪਾ ਰਹੇ ਆ, ਕਿੰਨਾ ਆ, ਬੱਚਿਆਂ ਨੂੰ ਤੁਸੀਂ ਦਿਖਾ ਰਹੇ ਆ, ਮਾਪਿਆਂ ਨੂੰ, ਘਰਦਿਆਂ ਨੂੰ ਤੁਸੀਂ ਅੱਜ ਕੀ ਖਾਧਾ, ਕਿੱਥੇ ਚੱਲੇ ਆ, ਕਿਵੇਂ ਆ। ਆਈ ਥਿੰਕ ਉੱਥੇ ਆਪਾਂ ਨੂੰ ਪ੍ਰਾਈਵੇਸੀ ਦੀ ਅੱਜ ਕੱਲ ਜ਼ਿਆਦਾ ਜ਼ਰੂਰਤ ਆ, ਕਿਉਂਕਿ ਇਹ ਜਿਹੜੀਆਂ ਕੰਪਨੀਆਂ ਆ ਇਹ ਤਾਂ ਆਲਰੇਡੀ ਤੁਹਾਡੇ ਕੋਲੋਂ ਡਾਟਾ ਜਿਹੜਾ ਉਹ ਚਾਹੁੰਦੀਆਂ ਨੇ। ਤੁਸੀਂ ਬਾਰ-ਬਾਰ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਦੱਸੋਗੇ ਤਾਂ ਉਹ ਗਲਤ ਆ। ਸੋ ਇਹ ਇੱਕ ਪਾਸੇ ਸੁਸਾਇਟੀ ਆ, ਉਹ ਆਪਾਂ ਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਪ੍ਰਾਈਵੇਟ ਰਹਿਣ ਦੇ ਲਈ ਕਹਿੰਦੀ ਆ ਵੀ ਤੁਸੀਂ ਕਰੋ, ਪਰ ਦੂਜੇ ਪਾਸੇ ਪਬਲਿਕ ਹੋ ਰਹੇ ਆ। ਹਾਂ, ਉਹ ਦੂਜੇ ਪਾਸੇ ਤੁਹਾਨੂੰ ਕਹਿ ਰਹੀ ਹੈ ਵੀ ਜਦੋਂ ਤੁਸੀਂ ਪ੍ਰਾਈਵੇਟ ਹੋ ਤਾਂ ਸਾਰੀਆਂ ਚੀਜ਼ਾਂ ਏਦਾਂ ਦੱਸੋ, ਇੱਥੇ ਜਿਹੜਾ ਉਹ ਦੱਸੋ। ਤੇ ਪ੍ਰਾਈਵੇਸੀ ਦੇ ਵਿੱਚ ਤਾਂ ਏਦਾਂ ਹੁਣ ਰੌਲਾ ਆ ਪ੍ਰਵੀਨ ਵੀ ਜੇ ਕੋਈ ਇੰਸਟਾਗ੍ਰਾਮ ਦੇ ਉੱਤੇ ਆ ਨਾ, ਉਹ ਕਹਿੰਦਾ ਉਹ ਮੇਰੇ ਘਰ ਦੇ ਵੀ ਆ ਗਏ, ਹੁਣ ਮੇਰੀ ਕੋਈ ਚੀਜ਼ ਇੱਥੇ ਪ੍ਰਾਈਵੇਟ ਨਹੀਂ ਰਹਿਣੀ। ਮੇਰੇ ਫੇਸਬੁੱਕ ਤੇ ਆ ਗਏ ਆ, ਟਿਕਟੌਕ ਤੇ ਆ ਗਏ, ਉਹ ਇਹਨਾਂ ਨੂੰ ਹੁਣ ਪਤਾ ਲੱਗ ਜਾਣਾ ਮੈਂ ਕੀ ਕਰਦਾ ਜਾਂ ਕੀ ਕਰਦੀ ਆ। ਕਹਿੰਦੇ ਯਾਰ ਮੇਰੀ ਇੱਥੇ ਪ੍ਰਾਈਵੇਸੀ ਨੂੰ ਖਤਰਾ ਹੋ ਗਿਆ, ਹੁਣ ਇੱਥੇ ਘਰ ਦੇ ਵੀ ਜਿਹੜੇ ਉਹ ਕਿਉਂ ਆ ਰਹੇ ਆ। ਇਹ ਬਜ਼ੁਰਗ ਲੋਕਾਂ ਦੀ ਵੱਖਰੀ ਹੋਣੀ ਚਾਹੀਦੀ ਆ, ਨੌਜਵਾਨ ਜਿਹੜੇ ਉਹ ਕਹਿੰਦੇ ਆ ਵੀ ਉਹ ਵੱਖਰੀ ਹੋਣੇ ਚਾਹੀਦੇ ਆ, ਹਨਾ। ਇਹ ਜਿਹੜੀਆਂ ਚੀਜ਼ਾਂ ਆ, ਆਪਣੇ ਆਰਥਿਕ ਹਾਲਾਤ ਤੁਹਾਡੇ ਕਿੱਦਾਂ ਦੇ ਆ, ਉਹ ਜਿਹੜੇ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਉਹ ਦਿਖਾਵਾ ਨਹੀਂ ਕਰਨਾ ਚਾਹੀਦਾ। ਜੇ ਜ਼ਿਆਦਾ ਆ ਜਾਂ ਘੱਟ ਆ, ਜਾਂ ਉਸ ਨੂੰ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲ ਕੇ ਲੋਕਾਂ ਨੂੰ ਦਿਖਾਉਣਾ ਚਾਹੀਦਾ। ਵੱਧ ਕਰੂੰਗੇ ਉੱਥੇ ਪ੍ਰਾਈਵੇਸੀ ਕਰਨੀ ਮੈਂ ਨਾ ਵੀ ਚੰਗੀ ਗੱਲ ਹੁੰਦੀ ਹੈ। ਹਾਂ, ਜੇ ਵੱਧਦਾ ਤੁਹਾਡਾ ਸੁੱਖ ਹੋਣ ਉਹ ਤੁਹਾਨੂੰ ਹੈ। ਹਾਂ, ਉਹ ਲੋਕਾਂ ਤੇ ਸ਼ੋਅ ਆਫ ਕਿਉਂ, ਜੇ ਘੱਟ ਆ ਤਾਂ ਰੋਣੇ ਰੋਇਆ ਕਿਸੇ ਨੇ ਦੇ ਨਹੀਂ ਦੇਣਾ ਜੀ। ਇਹ ਚੀਜ਼ ਆ। ਇੱਕ ਗੱਲ ਹੋਰ ਵੀ ਆ, ਆਪਾਂ ਇੱਥੇ ਥੋੜੀ ਸਾਂਝੀ ਕਰਦੇ ਚੱਲੇ ਗਏ ਕਿ ਜਿਹੜੀ ਪ੍ਰਾਈਵੇਸੀ ਹੈ ਤੇ ਉਹ ਕਿਸੇ ਦੀ ਫਰੀਡਮ ਦੀ, ਮੈਂ ਸ਼ੁਰੂ 'ਚ ਚਰਚਾ ਕੀਤੀ ਸੀ, ਸ਼ੁਰੂ 'ਚ ਗੱਲ ਛੇੜੀ ਸੀ ਆਪਾਂ ਕਿ ਜਿਹੜੀ ਆਜ਼ਾਦੀ ਹੈ ਤੁਹਾਡੀ ਉਹ ਵੀ ਕਿਸ ਹੱਦ ਤੱਕ ਜਾਇਜ਼ ਆ। ਪ੍ਰਾਈਵੇਸੀ ਥੋਪ ਦੇਣਾ ਉਹ ਵੀ ਗਲਤ ਹੈ ਤੇ ਪ੍ਰਾਈਵੇਸੀ ਬਿਲਕੁਲ ਹੀ ਖਤਮ ਕਰ ਦੇਣਾ ਇਹ ਵੀ ਬਿਲਕੁਲ ਗਲਤ ਹੈ ਜੀ। ਕਿਉਂਕਿ ਅਸੀਂ ਦੇਖਿਆ ਕਈ ਬੰਦੇ ਆਪਣੇ ਬੱਚਿਆਂ ਉੱਤੇ ਡੋਮੀਨੇਟ ਹੋ ਕੇ ਰਹਿੰਦੇ ਆ, ਉਹਨੂੰ ਆਪਣੇ ਪ੍ਰਭਾਵ ਥੱਲੇ ਰੱਖਦੇ ਆ। ਸਿੱਟਾ ਕੀ ਨਿਕਲਦਾ ਕਿ ਉਹਨਾਂ ਦੇ ਬੱਚੇ ਜੀ ਹਜ਼ੂਰੀਏ ਬਣ ਜਾਂਦੇ ਆ। ਉਹਨਾਂ ਨੂੰ ਸਿਖਾਇਆ ਹੀ ਜਾਂਦਾ ਕਿ ਹਰ ਗੱਲ ਨੂੰ ਤੁਸੀਂ ਹਾਂ ਹੀ ਕਹਿਣਾ। ਔਰ ਇਹਦੇ ਸਿੱਟੇ ਮਤਲਬ ਜਦੋਂ ਬੰਦਾ ਇਕੱਲਾ ਵਿਚਰਨਾ ਸ਼ੁਰੂ ਕਰਦਾ, ਮਤਲਬ ਉਹਦੇ ਜਦੋਂ ਬੱਚੇ ਵੱਡੇ ਹੁੰਦੇ ਆ, ਉਹਨਾਂ ਨੂੰ ਸਕੂਲ ਕਿਹੜੇ 'ਚ ਪਾਵਾਂ, ਉਹਨਾਂ ਨੂੰ ਹੋਰ ਬਥੇਰੇ ਕਬੀਲਦਾਰੀ ਦੇ ਐਸੇ ਫੈਸਲੇ ਹੁੰਦੇ ਜਿਹੜੇ ਤੁਹਾਨੂੰ ਲੈਣੇ ਪੈਂਦੇ ਆ, ਫਿਰ ਉੱਥੇ ਉਹਨਾਂ ਨੂੰ ਦਿੱਕਤ ਆਉਂਦੀ ਹੈ। ਨਹੀਂ, ਇਹ ਬਹੁਤ ਵੱਡਾ ਨਿੱਜੀ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਮੈਂ ਕਿਸੇ ਜਦੋਂ ਪੰਜਾਬ ਦੇ ਵਿੱਚ ਸੀਗਾ, ਉਦੋਂ ਮੈਂ ਕਿਸੇ ਸਪੇਅਰ ਪਾਰਟਸ ਦੀ ਦੁਕਾਨ ਤੇ ਕਾਰ ਦਾ ਸਮਾਨ ਲੈਣ ਗਿਆ ਜੀ। ਉਹ ਜਿਹੜੇ ਅੰਕਲ ਸੀਗੇ ਉਹ ਮਤਲਬ ਬੜੇ ਅੜਬ ਸੁਭਾਅ ਦੇ ਮਾਲਕ ਸੀਗੇ। ਜਦੋਂ ਅੜਬ ਸੁਭਾਅ ਦੇ ਮਾਲਕ ਸੀ, ਹਰ ਇੱਕ ਨਾਲ ਉਹਨਾਂ ਨੇ ਥੋੜਾ ਸਖਤ ਲਹਿਜੇ 'ਚ ਗੱਲ ਕਰਦੇ ਸੀ
ਤਾਂ ਜਦੋਂ ਉਹਨਾਂ ਨੇ ਮੇਰੇ ਨਾਲ ਉਹ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਬੜਾ ਪੋਲਾਈਟਲੀ ਕਿਹਾ ਕਿ ਅੰਕਲ ਵੀ ਮੈਂ ਤੁਹਾਡੇ ਨਾਲ ਬੜਾ ਨਾਰਮਲੀ ਗੱਲ ਕਰ ਰਿਹਾ ਤੇ ਮੈਂ ਇਹੀ ਐਕਸਪੈਕਟ ਕਰਦਾ ਵੀ ਤੁਸੀਂ ਮੇਰੇ ਨਾਲ ਇਸ ਤਰੀਕੇ ਨਾਲ ਹੀ ਗੱਲ ਕਰੋ, ਵੀ ਮੈਨੂੰ ਤਲਖੀ ਪਸੰਦ ਨਹੀਂ, ਜੇ ਮੈਂ ਖੁਦ ਤਲਖ ਨਹੀਂ ਤਾਂ। ਤੇ ਉਹ ਇਸੇ ਗੱਲ 'ਚ ਹੀ ਬੜਾ ਪ੍ਰਭਾਵਿਤ ਹੋਏ। ਉਹ ਕਹਿੰਦੇ ਯਾਰ ਮੈਨੂੰ ਤਾਂ ਅੱਜ ਤੱਕ ਕਿਸੇ ਨੇ ਟੋਕਿਆ ਹੀ ਨਹੀਂ, ਵੀ ਮਤਲਬ ਲੋਕਾਂ ਨੂੰ ਪਤਾ ਵੀ ਮੇਰਾ ਸੁਭਾਅ ਇਹੋ ਜਿਹਾ ਤੇ ਲੋਕ ਮੇਰੇ ਨਾਲ ਇਸ ਸੁਭਾਅ 'ਚ ਹੀ ਗੱਲ ਕਰ ਲੈਂਦੇ ਆ, ਉਹਨਾਂ ਨੂੰ ਐਕਸੈਪਟੇਬਲ ਹੈ ਚੀਜ਼। ਮੈਂ ਕਿਹਾ ਵੀ ਨਹੀਂ, ਇਹ ਚੀਜ਼ ਤੁਹਾਡੀ ਸਹੀ ਨਹੀਂ ਹੈ। ਤੇ ਗੱਲਾਂ ਕਰਦੇ ਕਰਦੇ ਉਹ ਮਤਲਬ ਇੰਨਾ ਕੁ ਪ੍ਰਭਾਵਿਤ ਹੋਏ ਵੀ ਉਹ ਕਹਿੰਦੇ ਕਿ ਜਿਹੜਾ ਮੇਰਾ ਬੱਚਾ ਹੈ ਤੇ ਇਹ ਤੁਹਾਡੇ ਵਰਗਾ ਕਿਉਂ ਨਹੀਂ ਹੈ, ਵੀ ਮਤਲਬ ਤੇਰੇ ਵਰਗਾ ਕਿਉਂ ਨਹੀਂ ਯਾਰ, ਇਹਦੇ 'ਚ ਤਾਂ ਜ਼ਰੂਰਤ ਹੀ ਹੈ ਨਹੀਂ ਇੰਨੀ ਵੀ ਇਹ ਕਹਿ ਸਕੇ। ਤੇ ਮੈਂ ਕਿਹਾ ਅੰਕਲ ਜੀ ਤੁਸੀਂ ਇਸ ਗੱਲ ਦਾ ਜਵਾਬ ਤਾਂ ਖੁਦ ਤੋਂ ਪੁੱਛੋ, ਵੀ ਤੁਸੀਂ ਮੈਨੂੰ ਜੋ ਪੁੱਛ ਰਹੇ ਹੋ ਵੀ ਯਾਰ ਮੇਰਾ ਬੱਚਾ ਤੇਰੇ ਵਰਗਾ ਕਿਉਂ ਨਹੀਂ ਹੈ, ਤੇ ਮੈਂ ਕਿਹਾ ਇਸ ਗੱਲ ਦਾ ਜਵਾਬ ਤਾਂ ਤੁਸੀਂ ਖੁਦ ਤੋਂ ਪੁੱਛੋ ਵੀ ਮੇਰੇ ਵਰਗਾ ਕਿਉਂ ਨਹੀਂ ਹੈ। ਉਹ ਕਹਿੰਦਾ ਹਾਂ, ਕਹਿੰਦਾ ਇਹਦਾ ਕਾਰਨ ਸਭ ਤੋਂ ਵੱਡਾ ਮੈਂ ਹੀ ਹੈ। ਆਈ ਐਮ ਮੋਰ, ਉਹਨੇ ਮੈਨੂੰ ਸੇਮ ਗੱਲ ਕਹੀ ਜਿਹੜੀ ਮੈਂ ਬੋਲਣ ਜਾਣਾ, ਆਈ ਐਮ ਮੋਰ ਡੋਮੀਨੇਟ ਦੈਨ ਨੀਡ, ਕਿ ਮੈਂ ਜਿੰਨਾ ਚਾਹੀਦਾ ਉਸ ਤੋਂ ਜ਼ਿਆਦਾ ਡੋਮੀਨੇਟ, ਉੱਤੇ ਪ੍ਰਭਾਵ ਜ਼ਿਆਦਾ ਜ਼ਿਆਦਾ ਉਹਨੂੰ ਵਿਚਾਰੇ ਨੂੰ ਕਦੀ ਆਪਣੇ ਵਿਚਾਰਾਂ ਦੇ ਨਾਲ ਹੋਣ ਹੀ ਨਹੀਂ ਦਿੱਤਾ। ਹਾਂ ਐਕਸਪੋਜ਼ਰ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਇੱਕ ਜ਼ਰੂਰ ਨੈਗੇਟਿਵ ਹਾਂਜੀ। ਪਾਰਟ ਆ ਪ੍ਰਾਈਵੇਸੀ ਨਾ ਦੇਣ ਦਾ ਵੀ, ਹਾਂਜੀ ਵੀ ਲਾਈਕ ਕੁਛ ਹੱਦ ਤੱਕ ਹਾਂਜੀ, ਬਿਲਕੁਲ ਕੱਟ ਆਫ ਕਰਨੀ ਪ੍ਰਾਈਵੇਸੀ ਉਹ ਵੀ ਗਲਤ, ਉਹ ਵੀ ਗਲਤ ਆ। ਤੇ ਬਿਲਕੁਲ ਪੂਰਨ ਜਿਹੜੀ ਪ੍ਰਾਈਵੇਸੀ ਆ ਹਾਂਜੀ ਉਹਦੇ ਵਿੱਚ ਵੀ ਜਿਹੜੀ ਉਹ ਪ੍ਰੋਬਲਮ ਆ। ਸੋ ਵਿੱਚ ਵਿਚਾਲੇ ਜਿਹੜਾ ਇੱਕ ਸਵੀਟ ਬੈਲੈਂਸ ਆ ਹੂੰ ਉਹ ਰੱਖਣ ਦੀ ਜਿਹੜੀ ਆਪਾਂ ਨੂੰ ਜ਼ਰੂਰਤ ਇਸ ਚੀਜ਼ ਦੇ ਜਿਹੜੀ ਵਿੱਚ ਹੈਗੀ ਆ। ਰਹਿੰਦੀ ਆ। ਹਾਂਜੀ ਜਿੱਦਾਂ ਤੁਸੀਂ ਉਹ ਜ਼ਿਕਰ ਕੀਤਾ ਵੀ ਸੋਸ਼ਲ ਐਨੀਮਲ ਆ ਹਾਂਜੀ ਇਨਸਾਨ, ਹਾਂਜੀ ਬਿਲਕੁਲ। ਵੀ ਪ੍ਰਭਾਵ ਇੱਕ ਦੂਜੇ ਤੋਂ ਕਈ ਚੀਜ਼ਾਂ ਸਿੱਖਣੀਆਂ ਹੁੰਦੀਆਂ। ਇਕੱਲੇ ਰਹੋਗੇ, ਇਕੱਲੇ ਪ੍ਰਾਈਵੇਟ ਜਿਹੜੇ ਉਹ ਰਹੋਗੇ, ਤੁਸੀਂ ਸਿੱਖੋਗੇ ਨਹੀਂ। ਹਾਂਜੀ ਤੇ ਪ੍ਰਾਈਵੇਟ ਰਹਿਣ ਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਕਿਸੇ ਦੇ ਨਾਲ ਵਿਚਰਦੇ ਆ ਤੇ ਤੁਸੀਂ ਇਕੱਲੇ ਜਦੋਂ ਹੁੰਦੇ ਆ ਫਿਰ ਤੁਸੀਂ ਉਸ ਦੇ ਬਾਰੇ ਸੋਚ ਸਕਦੇ ਆ। ਸੋ ਉੱਥੇ ਪ੍ਰਾਈਵੇਸੀ ਵੀ ਤੁਹਾਨੂੰ ਚਾਹੀਦੀ ਵੀ ਠੀਕ ਸੀ, ਗਲਤ ਸੀ, ਕਿਹੜੇ ਵਿਚਾਰ ਚੰਗੇ ਹੋ ਸਕਦੇ, ਕਿਹੜੇ ਮਾੜੇ ਹੋ ਸਕਦੇ ਆ। ਕੋਈ ਤੁਸੀਂ ਆਪਣੇ ਲਈ ਫੈਸਲਾ ਜਿਹੜਾ ਉਹ ਲੈਣਾ ਆ ਵੀ ਮੈਂ ਕਿਹੜੇ ਕਾਲਜ 'ਚ ਜਾ ਕੇ ਪੜ੍ਹਨਾ ਹੈ, ਮੈਨੂੰ ਆਹ ਚੀਜ਼ਾਂ ਜਿਹੜੀਆਂ ਚੰਗੀਆਂ ਲੱਗਦੀਆਂ ਆ ਮੇਰੇ ਪੈਸ਼ਨ ਆ, ਮੈਂ ਇਸ ਦੇ ਹਿਸਾਬ ਦੇ ਨਾਲ ਮੈਂ ਮੇਰਾ ਕਰੀਅਰ ਚੋਇਸ ਜਿਹੜਾ ਉਹ ਹੋ ਸਕਦਾ ਵੀ ਇਹਦੇ ਵਿੱਚ ਮੈਂ ਅੱਗੇ ਵਧਣਾ ਆ। ਤਾਂ ਉਹਦੇ ਵਿੱਚ ਪ੍ਰਵੀਨ ਉੱਥੇ ਨਿੱਜੀ ਫੈਸਲਾ ਲੈਣਾ ਬਹੁਤ ਜ਼ਰੂਰੀ ਆ। ਆਉਣ ਵਾਲੇ ਯੁੱਗ 'ਚ ਕੀ ਸਾਰੀ ਦੁਨੀਆ ਦੇ ਲਈ ਇਹ ਆ ਵੀ ਜੇ ਤੁਸੀਂ ਨਿੱਜੀ ਫੈਸਲਾ ਲੈਣ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਤਾਂ ਤੁਸੀਂ ਕਿਤੇ ਨਾ ਕਿਤੇ ਸ਼ਿਕਾਰ ਹੁੰਦੇ ਆ ਧੋਖੇਧੜੀ ਦਾ। ਕੱਲੇ ਆਰਥਿਕ ਤੌਰ ਤੇ ਨਹੀਂ, ਰਿਸ਼ਤਿਆਂ ਦੇ ਵਿੱਚ ਬਹੁਤ ਧੋਖੇ ਵੀ ਤੁਸੀਂ ਜਿਹੜੇ ਉਹ ਬਹੁਤ ਖਾਂਦੇ, ਕਿਉਂਕਿ ਤੁਸੀਂ ਪ੍ਰਭਾਵ ਦੇ ਅਧੀਨ ਹੀ ਚੱਲ ਰਹੇ ਆ। ਕੋਈ ਵੀ ਫੈਸਲਾ ਤੁਸੀਂ ਕਿਸੇ ਤੋਂ ਪੁੱਛ ਕੇ ਕਰਨਾ, ਸੋਚਿਆ ਹੀ ਨਹੀਂ, ਆਪਣੇ ਦਮ ਤੇ ਕੋਈ ਸੋਚਿਆ। ਹਾਂ, ਸਿੱਟਾ ਜਿਹੜਾ ਕੱਢਿਆ ਨੇ ਵੀ ਸਹੀ ਆ ਕਿ ਗਲਤ ਆ। ਕਿਸੇ ਦਾ ਸੁਝਾਅ ਲੈਣਾ ਮਾੜਾ ਨਹੀਂ ਆ, ਪਰ ਆਪਣੇ ਆਪ ਦੇ ਉੱਤੇ ਯਕੀਨ ਹੋ ਕੇ ਵਿਸ਼ਵਾਸ ਦੇ ਨਾਲ ਜਿਹੜਾ ਉਹ ਫੈਸਲਾ ਲੈਣਾ, ਉਹ ਵੀ ਇੱਕ ਪ੍ਰਾਈਵੇਸੀ ਦਾ ਪਾਰਟ ਹੈਗਾ ਆ। ਸਵੈ ਵਿਸ਼ਵਾਸ ਜਿਹੜਾ ਆ। ਨਾਲੇ ਪ੍ਰਾਈਵੇਸੀ ਦੇ ਵਿੱਚ ਜਾਂ ਇਕੱਲਿਆਂ ਰਹਿਣਾ, ਆਪਣੇ ਖਿਆਲਾਂ ਦੇ ਨਾਲ ਜਿਹੜਾ ਉਹ ਰਹਿਣਾ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਔਖਾ ਕੰਮ ਆ, ਕਿਉਂਕਿ ਆਪਣੇ ਉੱਤੇ ਜਿਹੜਾ ਪ੍ਰਭਾਵ ਬਹੁਤ ਸਾਰੀਆਂ ਚੀਜ਼ਾਂ ਦਾ ਐਟ ਏ ਟਾਈਮ ਇਕੱਠਾ ਹੀ ਪੈ ਰਿਹਾ ਹੁੰਦਾ ਹੈ। ਇੱਕ ਹੱਥ ਦੇ ਵਿੱਚ ਆਪਾਂ ਫੋਨ ਫੜਿਆ ਹੁੰਦਾ ਹੈ, ਮੋਰੇ ਟੀਵੀ ਲਾਇਆ ਹੁੰਦਾ ਹੈ ਜਾਂ ਰੇਡੀਓ ਸੁਣ ਰਹੇ ਆ, ਆਪਾਂ ਸਾਰੀਆਂ ਚੀਜ਼ਾਂ ਨਾਲ ਕਰ ਰਹੇ ਆ। ਉਹ ਮਨ ਜਿਹੜਾ ਕਿਤੇ ਵੀ ਇਕਾਂਤ ਵਾਸਤੇ ਵਿੱਚ ਨਹੀਂ ਜਾ ਰਿਹਾ ਤੇ ਉਹ ਇਕੱਲੇ ਰਹਿ ਕੇ ਕਿੱਦਾਂ ਦੇ ਖਿਆਲਾਤ ਆਉਂਦੇ, ਕੀ ਤੁਸੀਂ ਉਹਨਾਂ ਖਿਆਲਾਂ ਦੇ ਨਾਲ ਤੁਹਾਨੂੰ ਲੱਗਦਾ ਵੀ ਉਹ ਸਹੀ ਆ ਕਿ ਗਲਤ ਆ। ਇਹ ਇੱਕ ਚਲੋ ਡੂੰਘੀਆਂ ਜਿਹੜੀਆਂ ਇਸ ਦੇ ਵਿੱਚ ਇਹ ਗੱਲਾਂ ਆ, ਪਰ ਇਦਾਂ ਦਾ ਹੋਣਾ, ਇਦਾਂ ਦਾ ਕਰਨਾ ਜ਼ਰੂਰੀ ਆ। ਸੋ ਉਹਦੇ ਲਈ ਤੁਹਾਨੂੰ ਕੁਝ ਸਮਾਂ ਆਪਣੇ ਲਈ ਕੱਢਣਾ, ਪ੍ਰਾਈਵੇਟ ਜਿਹੜਾ ਉਹ ਰਹਿਣਾ, ਉਹ ਪ੍ਰਾਈਵੇਸੀ ਦੇ ਵਿੱਚ ਠੀਕ ਆ, ਪਰ ਇਹ ਨਹੀਂ ਵੀ ਆਲ ਦਾ ਟਾਈਮ ਰਹਿਣਾ, ਕਿਉਂਕਿ ਜਦੋਂ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਫਿਰ ਉਹ ਅੱਗੇ ਲੱਗ ਗਈ ਆ, ਉਹ ਜ਼ਿਆਦਾ ਦੂਰ ਨਹੀਂ ਆ, ਉਹ ਫਿਰ ਉਹ ਲੱਗ ਗਏ ਆ। ਮਿਸਚੀਵੀਅਸ, ਤੁਹਾਨੂੰ ਕੋਈ ਦੇਖ ਨਹੀਂ ਰਿਹਾ, ਸ਼ਰਾਰਤਾਂ ਕਰ ਰਹੇ ਆ, ਤੁਹਾਨੂੰ ਕੋਈ ਸੁਧਾਰ ਨਹੀਂ ਰਿਹਾ ਵੀ ਆਹ ਗਲਤ ਆ ਠੀਕ ਆ, ਉਹਦਾ ਨਿਰਣਾ ਜਿਹੜਾ ਉਹ ਕਰ ਲੈਣਾ। ਇਹ ਸਾਰੀਆਂ ਚੀਜ਼ਾਂ ਪੂਰਾ ਇੱਕ ਸਰਕਲ ਆ ਜਿੱਥੇ ਲੋਕਾਂ ਦੇ ਵਿੱਚ, ਸੁਸਾਇਟੀ 'ਚ ਵਿਚਰਨਾ ਤੇ ਨਾਲ ਪ੍ਰਾਈਵੇਟ ਰਹਿਣਾ, ਇਹ ਦੋਨੋਂ ਚੀਜ਼ਾਂ ਦਾ ਇੱਕ ਸੁਮੇਲ ਜਿਹੜਾ ਹੈ, ਤਾਲਮੇਲ ਚਾਹੀਦਾ ਹੈ। ਇੱਕ ਗੱਲ ਸਾਨੂੰ ਹੋਰ ਵੀ ਥੋੜੀ ਜਿਹੀ ਵੇਖਣੀ ਚਾਹੀਦੀ ਹੈ ਵੀ ਜਦੋਂ ਸੁਸਾਇਟੀ ਜਾਂ ਸਾਡਾ ਜ਼ਮਾਨਾ ਜਾਂ ਅਸੀਂ ਫਾਈਨੈਂਸ਼ੀਅਲੀ ਤੇ ਸੋਸ਼ਲੀ ਟਰਾਂਸਫੋਰਮੇਸ਼ਨਸ ਦੇ ਦੌਰ ਦੇ ਵਿੱਚੋਂ ਗੁਜ਼ਰਦੇ ਹੁੰਦੇ ਆ, ਜਦੋਂ ਉਹ ਕਈ ਬਦਲਾਵਾਂ ਦਾ ਸਾਨੂੰ ਅਚਾਨਕ ਜਾਂ ਮਤਲਬ ਸਹਿਜੇ ਉਹ ਟਰਾਂਸਫੋਰਮੇਸ਼ਨਸ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਤਾਂ ਉਦੋਂ ਕਈ ਚੀਜ਼ਾਂ ਦਾ ਤਵਾਜ਼ਨ ਤੁਹਾਨੂੰ ਖੁਦ ਬਣਾਉਣਾ ਪੈਂਦਾ, ਕਈ ਚੀਜ਼ਾਂ ਦੇ ਬੈਲੈਂਸ ਦੇ ਵਿੱਚ ਤੁਸੀਂ ਖੁਦ ਹੁੰਦੇ ਆ। ਸੋ ਉਹ ਬੜਾ ਜ਼ਰੂਰੀ ਚੀਜ਼ ਆ ਕਿ ਤੁਸੀਂ ਇਸ ਦੂਜੇ ਪਾਸੇ ਸਿੱਖ ਵੀ ਨਵੀਆਂ ਰਹੇ ਆ, ਪਰ ਤੁਸੀਂ ਪੁਰਾਣੀਆਂ ਤੁਹਾਨੂੰ ਤੰਗ ਕਰਦੇ ਕਿ ਯਾਰ ਮੇਰੇ ਵਾਰੀ ਤਾਂ ਉੱਥੇ ਤਾਂ ਇਹ ਸੀ ਯਾਰ, ਇੱਥੇ ਆਏ ਆ,
ਉਹ ਚੀਜ਼ਾਂ ਬਹੁਤ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ। ਔਰ ਇਹ ਨਹੀਂ ਹੈ ਕਿ ਅਸੀਂ ਬੱਚਿਆਂ ਨੂੰ ਕਹੀਏ ਕਿ ਯਾਰ ਤੁਹਾਡਾ ਸਾਡੇ ਨਾਲ ਕੀ ਪ੍ਰਾਈਵੇਟ ਹੋ ਗਿਆ, ਮਤਲਬ ਅਸੀਂ ਤਾਂ ਤੁਹਾਡੇ ਮਾਪੇ ਆ। ਹਾਂਜੀ, ਹਾਂਜੀ। ਇਸ ਤਰ੍ਹਾਂ ਨਹੀਂ ਹੁੰਦਾ, ਅਸੀਂ ਵੀ ਕਦੇ ਬੱਚੇ ਸੀਗੇ। ਆਪਾਂ ਵੀ ਚਾਹੁੰਦੇ ਸੀਗੇ ਹਾਂਜੀ, ਆਪਾਂ ਵੀ ਚਾਹੁੰਦੇ ਸੀ ਵੀ ਕਿਤੇ ਸਾਨੂੰ ਖੁੱਲ੍ਹ ਜਿਹੜੀ ਖੁੱਲ੍ਹ ਉਹ ਮਿਲੇ। ਮਿਲੇ ਆ ਤੇ ਹਾਂ। ਉਹ ਮਿਲੇ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਤੁਹਾਡਾ ਸ਼ੋਅ ਸੁਣਦਾ, ਨਾਲੇ ਆਦਾ ਮੈਂ ਪੁੱਛਣਾ ਸੀਗਾ ਵੀ ਪ੍ਰਾਈਵੇਸੀ ਕਿਹੜੇ ਕੰਮ ਦੀ ਚਾਹੀਦੀ ਆ ਜੀ। ਕਿਹੜੇ ਸੋਸ਼ਲ ਮੀਡੀਆ ਤੇ ਕਿ ਜਾਂ ਘਰਾਂ 'ਚ ਜਾਂ ਕੀ ਰੌਲਾ? ਨਹੀਂ, ਇਹ ਤਾਂ ਹਰ ਇੱਕ ਦੀ ਜਿਹੜੀ ਉਹ ਚੀਜ਼ ਆ ਨਾ, ਵੀ ਉਹੀ ਤਾਂ ਮਸਲਾ ਆ ਵੀ ਕਿੱਥੇ ਕੁ ਤੱਕ ਜਿਹੜੀ ਉਹ ਇਹਦੀ ਹੋਣੀ ਹੱਦ ਚਾਹੀਦੀ, ਕਿੱਥੋਂ ਹੱਦ ਤੱਕ ਕੀ ਆ, ਸੀਮਾ ਕੀ ਆ? ਹਾਂ, ਆਪਣੇ ਰਾਜਕਾ ਜੀ, ਮੈਂ ਤਾਂ ਕਾਫੀ ਮੇਰੀ ਏਜ ਹੋ ਗਈ ਆਲਮੋਸਟ 60 ਜੀ। ਪਰ ਜਿਹੜੇ ਸਾਡੇ ਬਜ਼ੁਰਗ ਸੀਗੇ ਜਾਂ ਵਾਕੀ ਸੀਗੇ, ਅਸੀਂ ਕਦੇ ਨਾਂ ਹੀ ਨਹੀਂ ਸੁਣਿਆ, ਇਹ ਸ਼ਬਦ ਹੀ ਨਹੀਂ ਸੁਣਿਆ। ਅਸੀਂ ਤਾਂ ਆਪ ਇਹੀ ਕਹਿੰਦੇ ਹਾਂਜੀ। ਅਸੀਂ ਤਾਂ ਆਪ ਇਹੀ ਸ਼ੁਰੂ 'ਚ ਇਹੀ ਕਿਹਾ ਵੀ ਇੱਥੇ ਆ ਕੇ ਪਤਾ ਲੱਗਾ। ਹਾਂ। ਤੇ ਜਦੋਂ ਮੇਰੀ 7 ਸਾਲ ਦੀ ਉਮਰ ਹੋਈ ਹੈ, ਮੇਰੇ ਬੱਚੇ ਇੱਕ ਵੱਡਾ ਬੇਟਾ 32 ਸਾਲ ਦਾ ਮੇਰੇ ਨਾਲ ਰਹਿੰਦਾ ਯਾਰ, ਤੇ ਛੋਟਾ ਵੀ ਹੈਗਾ 21-22 ਸਾਲ ਦਾ। ਪਰ ਸਾਡੇ ਮਾਂ ਪਿਓ ਸਾਡੇ ਰਹਿੰਦੇ 3-4 ਪੀੜ੍ਹੀਆਂ ਇਕੱਠੀਆਂ ਰਹਿੰਦੇ, ਚਾਚੇ ਤਾਏ ਵੀ ਨਾਲ ਰਹਿੰਦੇ ਨਾ। ਇਹ ਪਰ ਰੌਲਾ ਸਮਝ ਲੱਗੇ ਵੀ ਰੌਲਾ ਕੀ ਹੈ ਜੀ। ਇਹ ਤਾਂ ਜੇ ਤਾਂ ਮਾਂ ਪਿਓ ਦਾ ਰੌਲਾ, ਫਿਰ ਤਾਂ ਚਾਹੀਦੀ ਪ੍ਰਾਈਵੇਸੀ। ਜੇ ਉਹਨਾਂ ਦੀ ਮਨੀ ਵਰਤਣੀ ਫਿਰ ਕੋਈ ਪ੍ਰਾਈਵੇਸੀ ਚਾਹੀਦੀ ਜੀ ਜੀ। ਮਨੀ ਵਰਤਣੀ। ਹਾਂ, ਇਹ ਸਹੀ ਹੈ, ਇਹ ਸਹੀ ਹੈ, ਬਿਲਕੁਲ ਸਹੀ ਹੈ। ਦੇਖੋ ਜੀ, ਚਲੋ ਪ੍ਰਾਈਵੇਸੀ ਵੀ ਚਾਹੀਦੀ ਹੈ, ਕੋਈ ਲਿਮਿਟ ਹੁੰਦੀ ਹੈ। ਲਿਮਿਟ ਹੁੰਦੀ ਹੈ, ਬਿਲਕੁਲ ਉਹਦੇ ਤੇ ਇਹ ਨਹੀਂ ਤੁਸੀਂ ਆਪਣੀਆਂ ਫੈਮਲੀਆਂ ਤੋਂ ਦੂਰ ਹੋ ਜਾਣਾ। ਮੈਂ ਗੱਲ ਤਾਂ ਕੋਈ ਵਧੀਆ ਗੱਲ ਤੁਸੀਂ ਨਾ, ਆਪਾਂ ਜੁਆਇੰਟ ਫੈਮਲੀ ਰਹਿੰਦੇ ਸੀ ਤੇ ਗ੍ਰੈਂਡ ਪੇਰੈਂਟਸ ਕਿੰਨੇ ਵਧੀਆ ਸੰਸਕਾਰ ਦਿੰਦੇ ਬੱਚਿਆਂ ਨੂੰ। ਹਾਂਜੀ, ਤੇ ਹੁਣ ਇਕੱਲੇ ਰਹਿ ਕੇ ਤੁਹਾਨੂੰ ਪਤਾ ਫਿਰ ਕੰਮ ਵੀ ਉਦਾਂ ਦੇ ਹੋਈ ਜਾਂਦੇ ਸਾਰੇ। ਇਸੇ ਦੀ ਚਰਚਾ ਕਰ ਰਹੇ ਹਾਂ। ਇਹ ਜਿਹੜੇ ਬਦਲਾਅ ਨੇ ਇਹਨਾਂ ਨੂੰ ਆਪਾਂ ਕਿਵੇਂ ਲੈ, ਇਹਦੇ ਤੇ ਚਰਚਾ ਕਰ ਰਹੇ ਹਾਂ। ਹਾਂ, ਬਾਕੀ ਮੇਰਾ ਖਿਆਲ ਜਿਹੜੀ ਸੋਸ਼ਲ ਮੀਡੀਆ ਤੇ ਉੱਥੋਂ ਬਚਣਾ ਚਾਹੀਦਾ। ਉੱਥੇ ਬੜਾ ਆਪਾਂ ਆਪ ਹੀ ਖਿਲਾਰਾ ਪਾਇਆ ਜਿਹੜਾ ਹੈਗਾ ਨਾ। ਜੇ ਕੱਲੀ ਇੱਕ ਸੈਕਿੰਡ ਦੀ ਤੁਸੀਂ ਆਪ ਦੀ ਸਾਰੀ ਇਨਫੋਰਮੇਸ਼ਨ ਸ਼ੇਅਰ ਕਰੀ ਜਾਂਦੇ, ਪ੍ਰਾਈਵੇਸੀ ਕਿੱਥੇ ਰਹਿ ਗਈ ਸਾਡੀ? ਹਾਂਜੀ, ਠੀਕ ਹੈ ਜੀ। ਠੀਕ ਹੈ ਜੀ। ਥੈਂਕ ਯੂ ਜਸਵੀਰ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੱਦਾਂ ਇਹ ਕਹਿੰਦੇ ਸੀਗੇ ਵੀ ਪੈਸੇਵਾਰੀ ਨਹੀਂ ਚਾਹੀਦੀ, ਪੈਸੇਵਾਰੀ ਜਿਹੜੀ ਉੱਥੇ ਕਾਦੀ ਜਿਹੜੀ ਪ੍ਰਾਈਵੇਸੀ। ਚਲੋ ਹਰ ਇੱਕ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਇਹ ਚਲਾਉਣਾ ਆ। ਪੈਸਾ ਵੀ ਲੋੜਾਂ ਦੇ ਵਿੱਚ ਆ, ਪੈਸਾ ਵੀ ਲੋੜਾਂ ਦੇ ਵਿੱਚ ਆ। ਕਿਸੇ ਨੂੰ ਕਦੀ ਕਿਤੇ ਨੂੰ ਜ਼ਰੂਰਤ ਹੈ, ਕਿਸੇ ਦੇ ਕੋਲ ਆਪਣਾ ਹੈ, ਕਦੀ ਕਿਸੇ ਦੇ ਨਾਲ ਮਦਦ ਕਰਕੇ ਜਿਹੜਾ ਉਹ ਲੈ ਲੈਂਦਾ ਆ। ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਆ। ਸੋ ਇਹੀ ਤੇ ਗੱਲ ਸੀਗੀ, ਇਹੀ ਤੇ ਸਵਾਲ ਸੀਗਾ ਵੀ ਪ੍ਰਾਈਵੇਸੀ ਕਿੱਥੇ ਤੱਕ ਜਾਇਜ਼ ਆ। ਹਾਂ, ਅਸੀਂ ਤਾਂ ਇਹ ਕਦੀ ਵੀ ਨਹੀਂ ਕਿਹਾ ਵੀ ਬਿਲਕੁਲ 100% ਪ੍ਰਾਈਵੇਸੀ ਚਾਹੀਦੀ ਹੈ, ਨਾ ਹੀ ਅਸੀਂ ਇਹ ਕਹਿੰਦੇ ਆ ਵੀ ਬਿਲਕੁਲ ਹੀ ਜਿਹੜੀ ਆ ਰੋਕ ਹੋ ਜਾਵੇ, ਕੁਛ ਵੀ ਜਿਹੜਾ ਆ ਉਹ ਨਾ ਹੋਵੇ। ਉਹ ਸਗੋਂ ਇਸ ਚੀਜ਼ ਨੂੰ ਸਿਖਾਉਣਾ, ਬਿਲਕੁਲ ਵੀ ਇੱਕ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਇੱਕ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਸਿਖਾਉਣਾ ਵੀ ਕਿਹੜੀਆਂ ਚੀਜ਼ਾਂ ਤੁਸੀਂ ਪ੍ਰਾਈਵੇਟਲੀ ਕਰਨੀਆਂ, ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਸਾਰਿਆਂ ਦੇ ਨਾਲ ਸਾਂਝੀਆਂ ਹੋਣੀਆਂ ਚਾਹੀਦੀਆਂ। ਦਾਇਰਾ ਜਿਹੜਾ ਉਹ ਸਗੋਂ ਕੀ ਆ, ਉਹ ਜ਼ਰੂਰ ਜਿਹੜਾ ਉਹ ਸਮਝਾਉਣਾ ਜਿਹੜਾ ਉਹ ਵੱਧ ਤੋਂ ਵੱਧ ਚਾਹੀਦਾ ਹੈ। ਨਹੀਂ, ਆਪਾਂ ਇਸੇ ਨੂੰ ਕਈ ਵਾਰੀ ਹੁਣ ਆਪਣੇ ਬੰਦੇ, ਆਪਾਂ ਆਮ ਲੋਕ, ਫਲਾਨਾ ਬੰਦਾ ਯਾਰ ਤਾਲੀਬਾਨੀ ਸੋਚ ਦਾ ਬੰਦਾ, ਮਤਲਬ ਕੱਟੜ ਇੱਕ ਪਾਸੜ ਆ, ਉਹਦੀ ਸੋਚ ਤੇ ਆਹ ਚੀਜ਼ ਭਾਰੂ ਆ, ਫਲਾਮ ਬੰਦੇ ਦੀ ਸੋਚ ਤੇ ਆਹ ਚੀਜ਼ ਹਾਵੀ ਹੈ। ਮਹਿਸਾ ਅਮੀਨੀ ਦਾ ਮਸਲਾ ਹੁਣ ਈਰਾਨ ਦਾ ਜਿਹੜਾ ਆਪਾਂ ਦੇਖਿਆ ਸਾਰਿਆਂ ਨੇ, ਉਹ ਕੁੜੀ ਨੂੰ ਹਿਜਾਬ ਪਾਉਣ ਤੋਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿੱਟਾ ਕੀ ਹੋਇਆ ਕਿ ਕੁੜੀਆਂ ਨੇ ਵਾਲ ਕੱਟਣੇ, ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ। ਫ੍ਰੈਜ਼ਨੋ ਤੱਕ ਦੇ ਪ੍ਰੋਟੈਸਟ ਹੋਏ ਨੇ, ਉਹਦਾ ਵਿਰੋਧ ਹੋਇਆ ਉੱਥੋਂ ਦੇ ਰਾਸ਼ਟਰਪਤੀ ਦਾ। ਸੋ ਇਹੀ ਮੇਨ ਸਵਾਲ ਹੀ ਮੁੱਦਾ ਹੀ ਇਹ ਆ ਕਿ ਦੂਜੇ ਨੂੰ, ਜਿਹਨੂੰ ਅਸੀਂ ਇੰਟਰਫੇਰੈਂਸ ਕਹਿੰਦੇ, ਦਖਲ ਅੰਦਾਜ਼ੀ ਕਹਿ ਦਿੰਦੇ ਆ, ਮਾਪਿਆਂ ਦੇ ਪੱਖ ਤੋਂ, ਬੱਚਿਆਂ ਦੇ ਪੱਖ ਤੋਂ, ਉਹਦਾ ਦਾਇਰਾ ਕਿੱਥੋਂ ਤੱਕ ਆ, ਉਹ ਕਿੱਥੋਂ ਤੱਕ ਜਾਇਜ਼ ਆ। ਤੇ ਜੇ ਜਿਹੜੀ ਨਿੱਜਤ ਆ, ਤੁਸੀਂ ਕਹਿਣਾ ਕਿ ਯਾਰ ਆਹ ਤਾਂ ਮੇਰੀ ਨਿੱਜਤ ਹੈ, ਠੀਕ ਹੈ, ਤੁਹਾਡਾ ਫੋਨ ਤੁਹਾਡੀ ਨਿੱਜਤ ਹੈ, ਇਹ ਆਪਾਂ ਮੰਨ ਸਕਦੇ ਆ। ਤੁਹਾਡਾ ਜਿਵੇਂ ਤੁਸੀਂ ਕਿਹਾ ਆਰਥਿਕ ਹਾਲਾਤ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਮੈਂ ਕਿਹਦੇ ਨਾਲ ਸ਼ੇਅਰ ਕਰਨੀ। ਪਰਿਵਾਰਾਂ ਦੇ ਝਗੜੇ ਉਹ ਨਿੱਜੀ ਚੀਜ਼ਾਂ ਹੋ ਸਕਦੀਆਂ, ਪਰ ਪਰਿਵਾਰ ਟੂ ਪਰਿਵਾਰ, ਬੱਚਿਆਂ ਤੋਂ ਬੱਚੇ, ਮਾਪਿਆਂ ਤੋਂ ਬੱਚੇ, ਜਾਂ ਇਹ ਚੀਜ਼ਾਂ ਕਿੱਥੋਂ ਤੱਕ ਸਹੀ ਨੇ, ਆਪਣਾ ਸਵਾਲ ਮੇਨ ਇਹ ਸੀ। ਜੀ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਵੀ ਜਿਹੜਾ ਉਹ ਸਮਾਪਤ ਹੈ ਜੀ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਅਗਲੇ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ। ਉਦੋਂ ਤੱਕ ਲਈ ਲੈਂਦੇ ਹਾਂ ਜੀ ਆਪਾਂ ਫਿਰ ਇਜਾਜ਼ਤ ਹੁਣ ਜੀ। ਤੇ ਮਿਹਰਬਾਨੀ ਜੀ, ਸਾਰਿਆਂ ਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ।